ਰਣਜੀਤ ਸਿੰਘ ਨੂੰ ਇੱਕ ਝੂਠੇ ਫਰਜ਼ੀ ਮੁਕਾਬਲੇ 'ਚ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ। ਗੋਲੀਆਂ ਮਾਰੀਆਂ ਮਰੇ ਹੋਏ ਤੇ ਜਾਂਦੀਆਂ ਨੇ, ਪਹਿਲਾਂ ਕੁੱਟ ਕੇ ਮਾਰਿਆ ਜਾਂਦਾ। ਵੀ ਜਿਹੜਾ ਇਨਸਾਨ 2 ਲੱਖ ਵੋਟ ਨਾਲ ਜਿੱਤਿਆ ਹੋਵੇ ਉਹਨੂੰ ਬੋਲਣ ਦਾ ਹੱਕ ਕਿਉਂ ਨਹੀਂ? ਬੰਦੇ ਬੋਲ ਰਹੇ ਨੇ, ਪਾਰਟੀਆਂ ਨਹੀਂ ਬੋਲਦੀਆਂ। ਉਹ ਕਹਿੰਦੇ ਜੇ 47 ਦੇ ਵਿੱਚ ਬੀਜੇਪੀ ਹੁੰਦੀ ਤਾਂ ਕਰਤਾਰਪੁਰ ਸਾਹਿਬ ਸਾਡੇ ਕੋਲ ਹੋਣਾ। ਅੱਜ ਤੁਹਾਡੇ ਕੋਲੇ ਪਾਵਰ ਆ, ਤੁਸੀਂ ਸੈਂਟਰ ਦੇ ਵਿੱਚ ਸਰਕਾਰ ਹੋ ਤੁਹਾਡੀ। ਅੱਜ ਪੰਜਾਬ ਨੂੰ ਪੰਜਾਬ ਦੇ ਹੱਕ ਦੇ ਦਿਓ, ਡੈਮ ਦੇ ਦਿਓ, ਪਾਣੀਆਂ ਦੇ ਹੱਕ ਦੇ ਦਿਓ, ਰਾਜਧਾਨੀ ਦੇ ਦਿਓ, ਬੰਦੀ ਸਿੰਘ ਛੱਡ ਦਿਓ, ਪੰਜਾਬ ਨੂੰ ਪੈਕੇਜ ਦਿਓ। ਅੱਜ ਪੰਜਾਬ ਦਾ ਹਰ 7ਵਾਂ ਬੱਚਾ ਦਿਮਾਗੀ ਤੌਰ ਤੇ ਅਪਾਹਜ ਹੋ ਰਿਹਾ। ਬਾਹਰ ਕੁਛ ਨਹੀਂ ਹੋ ਰਿਹਾ, ਬਾਹਰ ਸਾਡੇ ਨੌਜਵਾਨਾਂ ਦੇ ਕਤਲ ਹੋ ਰਹੇ ਆ। ਮੈਂ 2 ਘਟਨਾਵਾਂ ਦਾ ਜ਼ਿਕਰ ਕੀਤਾ। ਇੱਕ ਵੀਰਿੰਦਰ ਸਿੰਘ ਮੁੰਡਾ ਮਾਰਿਆ ਗਿਆ ਕੱਲ੍ਹ ਐਡਮਿੰਟਨ ਦੇ ਵਿੱਚ, ਗੋਰਿਆਂ ਨੇ ਗੋਲੀ ਮਾਰ ਕੇ ਮਾਰਤਾ। ਇੱਕ ਦਵਿੰਦਰ ਸਿੰਘ ਮੁੰਡਾ ਮਾਰਿਆ ਪਿਛਲੇ 10 ਦਿਨ ਪਹਿਲਾਂ, ਉਹ ਗੱਡੀ ਚਲਾਉਂਦਾ, ਟੈਕਸੀ ਚਲਾਉਂਦੇ, ਉਹਦੇ ਗੋਲੀ ਮਾਰ ਕੇ ਮਾਰਤਾ। ਇਸ ਤੋਂ ਪਹਿਲਾਂ 15-20 ਦਿਨ ਹੋ ਗਏ, ਮਹੀਨਾ ਹੋ ਗਿਆ, ਉਦੋਂ ਇੱਕ ਗੁਰਸਿੱਖ ਮੁੰਡਾ ਹੋਰ ਮਾਰਤਾ ਸੀ। ਰੋਜ਼ ਗੋਲੀਆਂ ਦੀਆਂ ਘਟਨਾਵਾਂ ਬਾਹਰ ਵੀ ਸ਼ੁਰੂ ਹੋ ਗਈਆਂ ਤੇ ਪੰਜਾਬ ਦੇ ਵਿੱਚ ਰੋਜ਼ ਦਰਜਨਾਂ ਮੁੰਡੇ ਟੀਕਿਆਂ ਨਾਲ ਮਰਦੇ ਆ। ਇਹ ਕਿਹੜਾ ਜਦੋਂ ਨਸ਼ਿਆਂ ਵਿਰੁੱਧ ਆ? ਇਹ ਜੀ ਗੈਂਗਸਟਰਾਂ ਖਿਲਾਫ ਪ੍ਰਹਾਰ, ਇੱਕੋ ਹੀ ਮੁੱਦੇ ਤੇ। ਉਹ ਇੱਕ ਬੀਬੀ ਵੀ ਬੋਲ ਰਹੀ ਹੈ, ਇਹ ਬੈਠਾ ਕਿਵੇਂ ਹੈ ਜੀ? ਇਹ ਲੱਤ ਰੱਖੀ ਬੈਠਾ। ਇਹ ਮੁੱਦਾ ਥੋੜ੍ਹੀ ਹੈ ਯਾਰ। ਕਿ ਪੰਜਾਬ ਦੇ ਮੁੱਦੇ ਕਿੱਥੇ ਨੇ? ਪੰਜਾਬ ਦੇ ਮੁੱਦੇ ਗਾਇਬ ਨੇ ਸਿਆਸਤਦਾਨਾਂ ਕੋਲੋਂ। ਸਿਰਫ ਇੱਕ ਗੱਲ ਹੋ ਰਹੀ ਹੈ, ਮਜੀਠੀਆ ਕਹਿੰਦਾ ਜਿੱਦਾਂ ਮੇਰੀ ਗਿੱਚੀ ਨੂੰ ਹੱਥ ਪੈ ਗਿਆ ਮੈਂ ਚੀਕਾਂ ਮਰਵਾ ਦੂੰ। ਅੱਜ ਪੰਜਾਬ ਬਿਲਕ ਰਿਹਾ, ਅੱਜ ਪੰਜਾਬ ਰੋ ਰਿਹਾ, ਅੱਜ ਪੰਜਾਬ ਧਾਹਾਂ ਮਾਰ ਰਿਹਾ, ਅੱਜ ਪੰਜਾਬ ਕਲਪ ਰਿਹਾ। ਉਹਨਾਂ ਮੁੱਦਿਆਂ ਦੀ ਗੱਲ ਹੀ ਨਹੀਂ ਹੋ ਰਹੀ ਅੱਜ ਪੰਜਾਬ 'ਚ। ਅੱਜ ਪੰਜਾਬ 'ਚ ਗੱਲ ਹੋ ਰਹੀ ਹੈ ਵੀ ਮੈਂ ਤੁਹਾਨੂੰ ਆਹ ਮੁਫਤ ਦੇ ਦੂੰ, ਦੂਜੀ ਧਿਰ ਕਹਿੰਦੇ ਮੈਂ ਤੁਹਾਨੂੰ ਇਦੋਂ ਵੱਧ ਕੇ ਦੂੰ, ਤੀਜੀ ਕਹਿੰਦੇ ਮੈਂ ਇਦੋਂ ਵੱਧ ਕੇ ਦੇ ਦੂੰ। ਮੁਫਤਖੋਰੀ ਨੇ ਪੰਜਾਬ ਨਹੀਂ ਬਚਾਉਣਾ, ਨਾ ਪੰਜਾਬੀ ਬਚਾਉਣੇ ਆ। ਬਚਾਉਣਾ ਪੰਜਾਬ ਦੇ ਮੁੱਦਿਆਂ ਨੂੰ ਤੁਹਾਨੂੰ ਐਡਰੈਸ ਕਰਨਾ ਪੈਣਾ, ਪੰਜਾਬ ਦੇ ਮੁੱਦਿਆਂ 'ਤੇ ਗੱਲ ਕਰਨੀ ਪੈਣੀ ਆ। ਮੁੱਦਾ ਕਿਹੜਾ? ਹੁਣ ਸਾਡਾ ਤਾਂ ਇੰਨਾ ਮਾੜਾ ਹਾਲ ਹੋ ਗਿਆ, ਘਰ ਘਰ ਕੈਂਸਰ ਵੜ ਗਿਆ। ਸਾਡਾ ਸਾਰਾ ਪਾਣੀ, ਚਾਹੇ ਪੱਤਨਾਂ ਦਾ ਚਾਹੇ ਦਰਿਆਵਾਂ ਦਾ, ਜ਼ਹਿਰੀਲਾ ਹੋ ਚੁੱਕਿਆ। ਉਹਦੇ ਬਾਰੇ ਕੋਈ ਗੱਲ ਹੀ ਨਹੀਂ, ਕੋਈ ਚਰਚਾ ਹੀ ਨਹੀਂ, ਕੋਈ ਵਿਸ਼ਾ ਹੀ ਹੈ ਨਹੀਂ, ਕੋਈ ਡਿਬੇਟ ਨਹੀਂ, ਲੋਕਾਂ 'ਚ ਨਹੀਂ, ਲੀਡਰਾਂ 'ਚ ਨਹੀਂ, ਕੋਈ ਇਹਨਾਂ ਦੇ ਚੋਣ ਮੈਨੀਫੈਸਟੋ ਦੇ ਏਜੰਡੇ ਨਹੀਂ ਹੈਗੇ, ਕੋਈ ਇਹਨਾਂ ਦੇ ਸਟੇਜਾਂ ਦੇ ਉੱਤੇ ਨਹੀਂ ਗੱਲ ਹੁੰਦੀ। ਅੱਜ ਪੰਜਾਬ ਦਾ ਹਰ 7ਵਾਂ ਬੱਚਾ ਦਿਮਾਗੀ ਤੌਰ ਤੇ ਅਪਾਹਜ ਹੋ ਰਿਹਾ। ਅੱਜ ਮੈਂ ਜਿਹੜੀ ਕੈਂਸਰ ਦੀ ਗੱਲ ਕੀਤੀ ਹੈ, ਤੁਸੀਂ 2-3 ਸਾਲ ਖੜ੍ਹ ਜਾਓ, ਇਕੱਲੇ ਬੰਦੇ ਨੂੰ, ਇਕੱਲੇ ਬੱਚੇ ਨੂੰ ਕੈਂਸਰ ਹੋਣਾ ਚਾਹੀਦਾ। ਇੰਨਾ ਜ਼ਹਿਰ ਫੈਲ ਚੁੱਕਿਆ ਸਾਡੀ ਧਰਤੀ 'ਚ, ਹਵਾਵਾਂ 'ਚ, ਪਾਣੀ 'ਚ। ਉਹਦੇ ਬਾਰੇ ਕੋਈ ਚਰਚਾ ਨਹੀਂ, ਕੋਈ ਗੱਲ ਨਹੀਂ। ਇਹ ਤੋਂ ਇਲਾਵਾ ਜਿਹੜਾ ਬੇਅਦਬੀਆਂ ਜਿਹੜੀਆਂ ਲਗਾਤਾਰ ਹੋ ਰਹੀਆਂ ਨੇ, ਕੱਲ੍ਹ ਸਮਾਣੇ ਦੇ ਵਿੱਚ ਰਾਤ ਫਿਰ ਬੇਅਦਬੀ ਹੋਈ ਹੈ ਜਿੱਥੇ ਮੋਰਚਾ ਲੱਗਿਆ। ਸਰਕਾਰ ਲਗਾਤਾਰ ਇਹ ਮੋਰਚਾ ਨੂੰ ਫੇਲ ਕਰਨ ਦੇ ਲਈ ਜਿੰਨੀਆਂ ਵੀ ਤਕੜਮਬਾਜ਼ੀਆਂ ਖੇਡ ਰਹੀ ਆ, ਉਲਝਾ ਰਹੀ ਆ ਲੋਕਾਂ ਨੂੰ। ਉੱਥੇ ਇੱਕ ਟਕਰਾਅ ਪੈਦਾ ਕਰਾਇਆ ਜਾ ਰਿਹਾ ਉਸ ਸ਼ਹਿਰ ਦੇ ਵਪਾਰੀਆਂ ਦੇ ਵਿੱਚ ਤੇ ਮੋਰਚੇ ਵਾਲਿਆਂ ਦੇ ਵਿੱਚ। ਵਪਾਰੀ ਕਹਿੰਦੇ ਸਾਡਾ ਕਾਰੋਬਾਰ ਖੜ ਗਿਆ ਜੀ। ਪਰ ਮੈਂ ਇੱਕ ਤੁਹਾਡੇ ਨੇ ਅਪੀਲ ਕਰਦਾ ਕਿ ਸਾਨੂੰ ਇੱਕ ਦੂਜੇ ਦਾ ਸਹਾਰਾ ਬਣਨਾ ਚਾਹੀਦਾ। ਜਿਹੜੇ ਸਮਾਣੇ ਦੇ ਵਿੱਚ ਅੱਜ ਮੋਰਚਾ ਲੱਗਿਆ ਨਾ, ਉਸ ਸਮਾਣੇ ਦੇ ਵਿੱਚ ਅੱਜ ਤੋਂ 6 ਮਹੀਨੇ ਪਹਿਲਾਂ, 7 ਮਹੀਨੇ ਪਹਿਲਾਂ 7-8 ਬੱਚੇ ਮਾਰਤੇ ਸੀ ਕੋਈ ਕੈਂਟਰ ਵਾਲੇ ਨੇ ਸਕੂਲ ਬੈਂਡ ਦੇ ਵਿੱਚ। ਤਾਂ ਉਹ ਸਾਰੇ ਬੱਚੇ ਵਪਾਰੀਆਂ ਦੇ ਸੀ, ਸ਼ਹਿਰ ਵਾਸੀਆਂ ਦੇ ਸੀਗੇ, ਸਾਡੇ ਹਿੰਦੂ ਭਰਾਵਾਂ ਦੇ ਸੀ। ਅਸੀਂ ਉਹਨਾਂ ਨਾਲ ਵੀ ਖੜੇ ਹੀ ਜਾ ਕੇ ਬਾਜ਼ਾਰ ਬੰਦ ਕਰਾਇਆ ਸੀ, ਮਾਰਚ ਵੀ ਕੀਤਾ ਸੀ, ਧਰਨੇ 'ਚ ਵੀ ਬੈਠੇ ਸੀ। ਔਰ ਮੈਂ ਇਹ ਵੀ ਕਿਹਾ ਸੀ ਵੀ ਜਿੰਨਾ ਚਿਰ ਉਹ ਬੰਦੇ ਨਹੀਂ ਫੜੇ ਜਾਂਦੇ, ਕੁਛ ਵੀ ਕਰਨਾ ਪਵੇ, SSP ਦਾ ਘਿਰਾਓ ਕਰਨਾ ਪਵੇ, ਅਸੀਂ ਤੁਹਾਡੇ ਨਾਲ ਆ। ਤਾਂ ਮੈਂ ਅੱਜ ਤੁਹਾਡੇ ਨੂੰ ਉਹਨੂੰ ਕਹਿਣਾ ਚਾਹੁੰਦਾ ਕਿ ਇਹ ਅਸੀਂ ਇਹਨੂੰ ਨਖੇੜ ਗਏ ਨਾ ਵੀ ਸਾਡਾ ਕਾਰੋਬਾਰ ਖਰਾਬ ਹੋ ਗਿਆ, ਸਾਡਾ ਵਪਾਰ ਖਰਾਬ ਹੋ ਗਿਆ, ਸਾਡਾ ਕੰਮ ਖੜ ਗਿਆ। ਕੰਮ ਨਹੀਂ ਕੋਈ ਖੜਦਾ ਹੁੰਦਾ, ਰਾਹ ਹੋਰ ਪਾਸੇ ਅਸਲੀ ਬਥੇਰੇ ਹੁੰਦੇ ਆ। ਪਰ ਜਦੋਂ ਉੱਥੇ ਧਰਮਾਂ, ਸਰਬ ਧਰਮ ਦੀ ਗੱਲ ਹੋ ਰਹੀ ਹੈ ਨਾ, ਬਿਲਕੁਲ ਵੀ ਸਾਰੇ ਧਰਮਾਂ ਦੀਆਂ ਹੁੰਦੀਆਂ ਬੇਅਦਬੀਆਂ ਖਿਲਾਫ ਕਾਨੂੰਨ ਬਣਨਾ ਚਾਹੀਦਾ। ਤਾਂ ਉਹ 'ਚ ਕੁਰਾਨ ਵੀ ਆ, ਬਾਈਬਲ ਵੀ ਆ, ਉਹ 'ਚ ਗੀਤਾ ਵੀ ਆ, ਉਹ 'ਚ ਗੁਰੂ ਗ੍ਰੰਥ ਸਾਹਿਬ ਵੀ ਆ, ਸਾਰਿਆਂ ਦੀ ਗੱਲ ਹੋ ਰਹੀ ਹੈ। ਤਾਂ ਇਸ ਕਰਕੇ ਸਾਨੂੰ ਇਹ ਗੱਲਾਂ ਨੂੰ ਲੈ ਕੇ ਤੁਸੀਂ ਆਪਸ ਵਿੱਚ ਨਾ ਪਾਟੋ। ਇਸ ਲਈ ਅੱਜ ਅਸੀਂ ਹੁਸ਼ਿਆਰਪੁਰ ਦੇ ਵਿੱਚ ਆਏ ਹਾਂ। ਮੇਰੇ ਨਾਲ ਧਾਕੜ ਅਫਸਰ ਦੇ ਤੌਰ ਤੇ ਜਾਣੇ ਜਾਂਦੇ, ਇਹਨਾਂ ਨੂੰ ਸਾਰਾ ਜਾਣ ਪਛਾਣ ਦੇ ਮੁਹਤਾਜ ਨਹੀਂ ਆ, ਡਾਕਟਰ ਲਖਵੀਰ ਸਿੰਘ ਜਿਹੜੇ DHO ਰਹੇ ਨੇ, ਸਾਬਕਾ ਜ਼ਿਲ੍ਹਾ ਜਿਹੜੇ ਸਿਹਤ ਅਫਸਰ ਰਹੇ ਨੇ। ਔਰ ਬੜਾ ਇਹਨਾਂ ਨੇ ਸਿਸਟਮ ਦੇ ਵਿੱਚ ਰਹਿ ਕੇ ਵੀ ਬਥੇਰੀ ਲੜਾਈ ਲੜੀ ਹੈ। ਪਰ ਜਦੋਂ ਸਿਸਟਮ ਦੇ ਵਿੱਚੋਂ ਅੱਕ ਗਏ, ਥੱਕ ਗਏ, ਸਿਸਟਮ ਨੇ ਕੰਮ ਨਹੀਂ ਕਰਨ ਦਿੱਤਾ, ਇਹਨਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ, ਇਹਨਾਂ ਨੇ 3.5 ਸਾਲ ਪਹਿਲਾਂ ਆਪਣੀ ਰਿਟਾਇਰਮੈਂਟ ਲਈ ਆ। ਇਹ ਬੰਦੇ ਤੁਹਾਡੇ ਵਿੱਚ ਆ ਰਹੇ ਆ ਤੁਹਾਡੀ ਸੇਵਾ ਲਈ, ਇਹਨਾਂ ਨੂੰ ਬਹੁਤ ਬਰੀਕੀ ਨਾਲ ਪਤਾ। ਮੈਂ ਪਰਮਜੀਤ ਸਿੰਘ ਮੇਰੇ ਨਾਲ ਖੜੇ ਨੇ, ਹਾਲੈਂਡ ਤੋਂ, ਦਰ ਖਾਲਸਾ ਤੋਂ ਖੜੇ ਨੇ। ਇਹ ਹੋਰ ਸੰਗਤ ਇੱਥੇ ਜਿਹੜੀ ਆਈ ਆ, ਇਹਨਾਂ ਦੀ ਬਦੌਲਤ ਅੱਜ ਮੈਂ ਹੁਸ਼ਿਆਰਪੁਰ ਵਿੱਚ ਆਇਆ। ਇਹਨਾਂ ਲੋਕਾਂ ਨੂੰ ਮਿਲੇ ਆ, ਇਹਨਾਂ ਨਾਲ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਨੇ। ਉਹ ਪੰਜਾਬ ਦੇ ਜਿੰਨੇ ਭਖਦੇ ਮੁੱਦੇ ਨੇ, ਚਾਹੇ ਉਹ ਸਾਡੀਆਂ ਨੌਕਰੀਆਂ ਦਾ ਮੁੱਦਾ ਆਪਾਂ ਗੱਲ ਕਰਦੇ ਹਾਂ ਵੀ ਪੰਜਾਬ ਦੇ ਵਿੱਚ ਡੋਮਿਸਾਈਲ ਕਾਨੂੰਨ ਲਿਆਉਣਾ ਬਹੁਤ ਜ਼ਰੂਰੀ ਆ। ਪੰਜਾਬ ਦਾ ਡੋਮਿਸਾਈਲ ਹੀ ਇੱਥੇ ਨੌਕਰੀ ਕਰੇ। ਜੇ ਦੂਜੇ ਸੂਬਿਆਂ 'ਚ ਇਹ ਕਾਨੂੰਨ ਹੈ
ਤਾਂ ਸਾਡੇ ਕਿਉਂ ਨਹੀਂ ਬਣ ਰਿਹਾ? ਪੰਜਾਬ ਦੇ ਵਿੱਚ ਬਾਹਰਲਾ ਬੰਦਾ ਜ਼ਮੀਨ ਨਾ ਲੈ ਸਕੇ। ਇਹ ਪਿਛਲੇ ਮਾਰਚ ਦੇ ਵਿੱਚ ਉੱਤਰਾਖੰਡ 'ਚ ਬਣਦਾ 13 ਜ਼ਿਲ੍ਹੇ ਉੱਤਰਾਖੰਡ ਦੇ, 11 ਜ਼ਿਲ੍ਹਿਆਂ ਦੇ ਵਿੱਚ ਉੱਥੇ ਤੁਸੀਂ ਕੋਈ ਐਗਰੀਕਲਚਰ ਲੈਂਡ ਨਹੀਂ ਲੈ ਸਕਦੇ ਜਾ ਕੇ। ਹਿਮਾਚਲ ਦੇ ਵਿੱਚ ਕਾਨੂੰਨ 1972 ਦਾ, ਰਾਜਸਥਾਨ 'ਚ 1962 ਦਾ, ਹੋਰ ਬਹੁਤ ਸਟੇਟਾਂ 'ਚ ਕਾਨੂੰਨ ਬਣੇ ਹੋਏ ਆ, ਤੇ ਪੰਜਾਬ 'ਚ ਕਿਉਂ ਨਹੀਂ ਬਣ ਰਿਹਾ? ਪੰਜਾਬ ਦੀ ਡੈਮੋਗ੍ਰਾਫੀ ਬਦਲ ਰਹੀ ਆ, ਬਹੁਤ ਤੇਜ਼ੀ ਨਾਲ ਬਦਲ ਚੁੱਕੀ ਆ। ਇਹਨਾਂ ਮੁੱਦਿਆਂ 'ਤੇ ਅਸੀਂ ਗੱਲ ਕਰਨ ਪਹੁੰਚੇ ਹਾਂ ਲੋਕਾਂ 'ਚ ਵੀ ਜ਼ਮੀਨਾਂ ਨਾ ਵੇਚੋ ਆਪਣੀਆਂ, ਧਰਤੀ ਛੱਡ ਕੇ ਨਾ ਭੱਜੋ। ਬਾਹਰ ਕੁਛ ਨਹੀਂ ਹੋ ਰਿਹਾ, ਬਾਹਰ ਸਾਡੇ ਨੌਜਵਾਨਾਂ ਦੇ ਕਤਲ ਹੋ ਰਹੇ ਆ। ਮੈਂ 2 ਘਟਨਾਵਾਂ ਦਾ ਜ਼ਿਕਰ ਕੀਤਾ। ਇੱਕ ਵੀਰਿੰਦਰ ਸਿੰਘ ਮੁੰਡਾ ਮਾਰਿਆ ਗਿਆ ਕੱਲ੍ਹ ਐਡਮਿੰਟਨ ਦੇ ਵਿੱਚ, ਗੋਰਿਆਂ ਨੇ ਗੋਲੀ ਮਾਰ ਕੇ ਮਾਰਤਾ। ਇੱਕ ਦਵਿੰਦਰ ਸਿੰਘ ਮੁੰਡਾ ਮਾਰਿਆ ਪਿਛਲੇ 10 ਦਿਨ ਪਹਿਲਾਂ, ਉਹ ਗੱਡੀ ਚਲਾਉਂਦਾ, ਟੈਕਸੀ ਚਲਾਉਂਦੇ, ਉਹਦੇ ਗੋਲੀ ਮਾਰ ਕੇ ਮਾਰਤਾ। ਇਸ ਤੋਂ ਪਹਿਲਾਂ 15-20 ਦਿਨ ਹੋ ਗਏ, ਮਹੀਨਾ ਹੋ ਗਿਆ, ਉਦੋਂ ਇੱਕ ਗੁਰਸਿੱਖ ਮੁੰਡਾ ਹੋਰ ਮਾਰਤਾ ਸੀ। ਰੋਜ਼ ਗੋਲੀਆਂ ਦੀਆਂ ਘਟਨਾਵਾਂ ਬਾਹਰ ਵੀ ਸ਼ੁਰੂ ਹੋ ਗਈਆਂ। ਆਪਦੀ ਧਰਤੀ ਛੱਡੋਗੇ ਕਿਤੇ ਜਾ ਕੇ ਤੁਹਾਨੂੰ ਕੋਈ ਠਹਿਰ ਨਹੀਂ ਮਿਲਣੀ, ਕੋਈ ਢੋਈ ਨਹੀਂ ਮਿਲਣੀ, ਕੋਈ ਅਮਨਾ ਚੈਨ ਨਹੀਂ ਮਿਲਣਾ। ਆਪਦੀ ਧਰਤੀ ਨਾ ਛੱਡੋ। ਲੱਖਾ ਜੀ, ਤੁਸੀਂ ਨਸ਼ਾਖੋਰੀ ਦੀ ਗੱਲ ਕਰਦੇ ਹੋ, ਨਸ਼ਾ ਬਹੁਤ ਵੱਧ ਰਿਹਾ ਹੈ, ਦੂਸ਼ਿਤ ਪਾਣੀਆਂ ਦਾ ਮਾਮਲਾ ਚੱਕਦੇ ਹੋ, ਬੇਰੁਜ਼ਗਾਰੀ ਦੀ ਗੱਲ ਕਰਦੇ ਹੋ। ਪੰਜਾਬ ਸਰਕਾਰ ਨੂੰ ਅੱਜ 4 ਸਾਲ ਜਿਹੜੇ ਮੁਕੰਮਲ ਹੋ ਚੁੱਕੇ ਨੇ ਯੁੱਧ ਨਸ਼ਿਆਂ ਵਿਰੁੱਧ, ਪਰ ਉਹ ਭਗਵੰਤ ਮਾਨ ਤਾਂ ਕਹਿੰਦਾ ਜੋ ਕੰਮ ਅਸੀਂ ਕਰਤੇ ਉਹ ਪਿਛਲੇ 70 ਨਹੀਂ, ਉਹਦਾ ਇਹ ਵੀ ਕਹਿੰਦਾ ਵੀ ਜਿਹੜੀਆਂ ਗਰੰਟੀਆਂ ਕਈਆਂ ਨੇ ਉਹ ਵੀ ਪੂਰੀਆਂ ਕਰਤੀਆਂ। ਬਿਲਕੁਲ, ਹਾਂਜੀ। ਗੱਲਾਂ 'ਚ ਉਹਦਾ ਕੋਈ ਤੋੜ ਨਹੀਂ, ਕੋਈ ਜੋੜ ਨਹੀਂ, ਉਹਨੂੰ ਕੋਈ ਨਹੀਂ ਹਰਾ ਸਕਦਾ। ਉਹ ਗੱਲਾਂ ਦਾ ਖੱਟਿਆ ਖਾਂਦਾ ਰਿਹਾ, ਪਹਿਲਾਂ ਆਪਣੀਆਂ ਕੈਸਟਾਂ ਦੇ ਵਿੱਚ ਵੀ, ਹੁਣ ਤੇ ਲੀਡਰ ਦੇ ਵਿੱਚ ਵੀ। ਬਿਲਕੁਲ। ਅਸਲ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਤੁਹਾਡੇ ਨੇੜੇ ਜਲੰਧਰ ਆ, ਮੈਂ ਖਬਰ ਪੜ੍ਹੀ ਆ, ਤੁਸੀਂ ਇੱਥੇ ਮੀਡੀਆ ਤੋਂ ਆਏ ਆ, ਤੁਹਾਡੇ ਇੱਕ ਦਿਨ ਦੇ ਵਿੱਚ ਇੱਕ ਪਿੰਡ 4 ਮੁੰਡੇ ਮਰੇ ਆ ਟੀਕਾ ਲਾ ਕੇ। ਇੱਕ ਪਿੰਡ ਦੀ ਘਟਨਾ ਇਹ, ਤੇ ਪੰਜਾਬ ਦੇ ਵਿੱਚ ਰੋਜ਼ ਦਰਜਨਾਂ ਮੁੰਡੇ ਟੀਕਿਆਂ ਨਾਲ ਮਰਦੇ ਆ। ਇਹ ਕਿਹੜਾ ਯੁੱਧ ਨਸ਼ਿਆਂ ਵਿਰੁੱਧ ਆ? ਇਹ ਜੀ ਗੈਂਗਸਟਰਾਂ ਖਿਲਾਫ ਪ੍ਰਹਾਰ, ਬਾਰ ਨਾਂ ਦੇ ਦਿੰਦੇ ਇਹੋ ਜਿਹੇ। ਇੱਕ ਕਸੂਰਵਾਰ ਹੈ ਜਾਂ ਬੇਕਸੂਰ ਹੈ, ਅਗਲੀ ਜਾਂਚ ਦੀ ਗੱਲ ਹੈ। ਰਣਜੀਤ ਸਿੰਘ ਨੂੰ ਇੱਕ ਝੂਠੇ ਫਰਜ਼ੀ ਮੁਕਾਬਲੇ 'ਚ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ। ਗੋਲੀਆਂ ਮਾਰੀਆਂ ਮਰੇ ਹੋਏ ਤੇ ਜਾਂਦੀਆਂ ਨੇ, ਪਹਿਲਾਂ ਕੁੱਟ ਕੇ ਮਾਰਿਆ ਜਾਂਦਾ। ਪਿਛਲੇ 3 ਸਾਲ 'ਚ 42 ਮੁੰਡਿਆਂ ਨੇ ਝੂਠੇ ਮੁਕਾਬਲਿਆਂ 'ਚ ਮਾਰਤੇ ਆ। ਕੱਲ੍ਹ ਨੂੰ ਜਿਹਨੂੰ ਮਰਜ਼ੀ ਗੈਂਗਸਟਰ ਕਹੇ ਕਿ ਜਿਹਦਾ ਮਰਜ਼ੀ ਲਿੰਕ ISI ਨਾਲ ਜੋੜ ਕੇ, ਪਾਕਿਸਤਾਨ ਨਾਲ ਜੋੜ ਕੇ, ਜਿਹਦੀ ਮਰਜ਼ੀ ਗੋਲੀ ਮਾਰ ਕੇ ਮਾਰ ਦੇਣਗੇ। ਕੋਈ ਹੈ ਪੁੱਛ ਕੇ ਇੱਥੇ? ਕੋਈ ਹੈ ਇੱਥੇ ਇਨਸਾਫ ਦੀ ਗੱਲ, ਨਿਆਂ ਦੀ ਗੱਲ? ਇਹ ਜਿੰਨੀਆਂ ਘਟਨਾਵਾਂ ਵਾਪਰ ਰਹੀਆਂ ਨੇ, ਅਸਲ ਇਹ ਮੁੱਦੇ ਨੇ ਪੰਜਾਬ ਦੇ। ਤੁਸੀਂ ਦੇਖੋ 8 ਦਿਨ ਸੈਸ਼ਨ ਚੱਲਿਆ। ਬਿਲਕੁਲ। ਇੱਕ ਦਿਨ ਦਾ ਸੈਸ਼ਨ ਦਾ ਖਰਚਾ ਕਿੰਨਾ? ਕਰੋੜਾਂ ਰੁਪਏ 'ਚ। ਬਿਲਕੁਲ। ਕਈ ਕਰੋੜਾਂ ਦੇ ਰੁਪਈਆ 8 ਦਿਨਾਂ 'ਚ ਬਰਬਾਦ ਕਰਤਾ। ਮੁੱਦਾ ਕਿਹੜਾ? ਕਿ ਖਹਿਰੇ ਨੇ ਇਹ ਗੱਲ ਕਹਿਤੀ ਵੀ ਉਹ ਸੂਰਮੇ ਕਿੱਥੋਂ ਜੰਮਣਗੀਆਂ ਜਿਹੜੀਆਂ 1000 ਰੁਪਈਏ ਦੇ ਪਿੱਛੇ ਨੱਚਦੀਆਂ ਫਿਰਦੀਆਂ ਬੀਬੀਆਂ। ਇੱਕੋ ਹੀ ਮੁੱਦੇ ਤੇ ਉਹ ਇੱਕ ਬੀਬੀ ਵੀ ਬੋਲ ਰਹੀ ਹੈ, ਇਹ ਬੈਠਾ ਕਿਵੇਂ ਹੈ ਜੀ? ਇਹ ਲੱਤ ਰੱਖੀ ਬੈਠਾ। ਇਹ ਮੁੱਦਾ ਥੋੜ੍ਹੀ ਹੈ ਯਾਰ। ਤੁਹਾਨੂੰ ਉੱਥੇ ਉਹ ਚੀਮਾ ਲਲਕਰੇ ਮਾਰੀ ਜਾਂਦਾ। ਦੇਖੋ ਮੰਤਰੀ ਤਾਂ ਇੱਕ ਪਾਸੇ, ਬੀਬੀਆਂ ਕਹੀ ਜਾਂਦੀ ਆਜੋ ਟਾਈਮ ਪਾ ਲਓ ਬਾਹਰ ਜੀ। ਇਹ ਮਤਲਬ ਕਿ ਵਿਧਾਨ ਸਭਾ ਕੇ ਤਾਂ ਪਾਗਲਖਾਨਾ। ਨਹੀਂ, ਦੇਖੋ ਇਹਦੇ ਬਾਰੇ ਨਾ ਇੱਕ ਪੰਜਾਬੀਆਂ ਦੀ ਕਹਾਵਤ ਆ ਵੀ ਦੀ ਵਿਧਾਨ ਸਭਾ ਜੀ, ਉਹ ਲੁੱਚਾ ਲੰਡਾ ਚੌਧਰੀ, ਅਗਲੀ ਗੱਲ ਆਪਾਂ ਕਾਹਨੂੰ ਕਹਿਣੀ ਹੈ। ਸੋ ਇਹ ਜਿਹੜੀਆਂ ਗੱਲਾਂ ਨੇ ਨਾ, 8 ਦਿਨ ਦੇ ਵਿੱਚ ਸਾਡਾ ਕਰੋੜਾਂ ਅਰਬਾਂ ਰੁਪਈਆ ਖਰਾਬ ਕਰਕੇ ਇੱਕ ਵੀ ਮੁੱਦੇ ਤੇ ਗੱਲ ਨਹੀਂ ਹੋਈ। ਇੱਕ ਵੀ ਮੈਨੂੰ ਸਿੰਗਲ ਮੁੱਦਾ ਦੱਸ ਦਿਓ, ਕੋਈ ਐਡਰੈਸ ਕੀਤਾ, ਚੱਕਿਆ, ਬੋਲਿਆ, ਵਿਚਾਰ ਚਰਚਾ ਹੋਈ, ਕੋਈ ਉਹ ਤੇ ਮਤਾ ਆਇਆ, ਕੋਈ ਹੈ ਹੀ ਗੱਲ? ਵਿਰੋਧੀ ਧਿਰ ਵੀ ਤਾਂ ਭਗੌੜੀ ਹੈ ਨਾ ਇਹ ਸਾਰੇ ਚੋਂ। ਉਹ ਨਹੀਂ, ਵਿਰੋਧੀ ਤਾਂ ਪਹਿਲਾਂ ਹੀ ਕਟਹਿਰੇ 'ਚ ਖੜੇ ਨੇ ਨਾ। ਉਹ ਮੁੱਦਾ ਉਹ ਰਾਜਪਾਲ ਤੋਂ ਮੁੱਦਾ ਕਿਹੜਾ ਲੈ ਕੇ ਜਾਂਦੇ ਆ ਕਿ ਜੀ ਇਹ ਸੱਤਾਧਾਰੀ ਬਾਜੇ ਲੈ ਕੇ ਆਏ, ਜੇ ਬਾਜਿਆਂ ਨਾਲ ਕੁਝ ਆ ਜਾਂਦਾ ਗਲਤ, ਕਹਿੰਦੇ ਅੰਦਰ ਕੋਈ ਧਮਾਕਾ ਹੋ ਜਾਂਦਾ, ਫਿਰ ਇਹ ਮੁੱਦਾ ਲੈ ਕੇ ਰਾਜਪਾਲ ਤੋਂ। ਨਹੀਂ, ਮੈਂ ਉਹੀ ਕਹਿ ਰਿਹਾ ਵੀ ਇੱਥੇ ਰਾਜ ਕੀਤਾ ਬਾਦਲਾਂ ਨੇ ਵੀ, ਇੱਥੇ ਰਾਜ ਕੀਤਾ ਕਾਂਗਰਸ ਨੇ ਵੀ। ਉਹ ਪਹਿਲਾਂ ਹੀ ਲੋਕਾਂ ਦੇ ਕਟਹਿਰੇ 'ਚ ਖੜਾਏ ਹੋਏ ਆ, ਉਹ ਪਹਿਲਾਂ ਹੀ ਦੋਸ਼ੀ ਨੇ। ਉਹ ਪੰਜਾਬ ਨੂੰ ਇਹਨਾਂ ਹਾਲਾਤਾਂ ਤੱਕ ਪਹੁੰਚਾਇਆ ਤਾਂ ਉਹਨਾਂ ਨੇ, ਤਾਂ ਲੋਕਾਂ ਨੇ ਸਾਥ ਦਿੱਤਾ ਇਹਨਾਂ ਦਾ ਵੀ 92 ਜਿਤਾਏ। ਕਹਿੰਦੇ ਨਾ ਵੀ ਅਸੀਂ ਦੂਜੀ ਵਾਰੀ ਆਉਣ ਨੂੰ ਤਿਆਰ ਆ। ਉਹ ਤਾਂ ਰੋਜ਼ ਮੁੱਖ ਮੰਤਰੀ ਬਣ ਕੇ ਸੌਂਦੇ 6-7 ਜਾਣੇ। ਨਹੀਂ, ਇਹ ਕੋਈ ਹਰ ਬੰਦੇ ਨੂੰ ਸੁਪਨੇ ਲੈਣ ਦਾ ਇੱਥੇ ਹੱਕ ਹੈ, ਕੋਈ ਵੀ ਲੈ ਸਕਦਾ ਇੱਥੇ। ਇਹ ਨਹੀਂ ਗੱਲ ਹੈਗੀ ਤੁਸੀਂ ਖੜੇ ਹੋ ਸਕਦੇ ਹੋ ਕਿਸੇ ਵੀ ਚੋਣਾਂ ਦੇ ਵਿੱਚ, ਕੋਈ ਵੀ ਖੜਾ ਹੋ ਸਕਦਾ। ਦਰਅਸਲ ਸਵਾਲ ਇਹ ਪੈਦਾ ਹੁੰਦਾ ਕਿ ਪੰਜਾਬ ਦੇ ਮੁੱਦੇ ਕਿੱਥੇ ਨੇ? ਪੰਜਾਬ ਦੇ ਮੁੱਦੇ ਗਾਇਬ ਨੇ ਸਿਆਸਤਦਾਨਾਂ ਕੋਲੋਂ। ਸਿਰਫ ਇੱਕ ਗੱਲ ਹੋ ਰਹੀ ਹੈ, ਮਜੀਠੀਆ ਕਹਿੰਦਾ ਜਿੱਦੇ ਮੇਰੀ ਗਿੱਚੀ ਨੂੰ ਹੱਥ ਪੈ ਗਿਆ ਮੈਂ ਚੀਕਾਂ ਮਰਵਾ ਦੂੰ। ਸੁਖਬੀਰ ਕਹਿੰਦਾ ਮੈਂ ਲੱਖ ਰੁਪਈਆ ਤੁਹਾਨੂੰ ਸਗਨ ਸਕੀਮ ਦੂੰ, 3100 ਪੈਨਸ਼ਨ ਦੂੰ, ਕਨੈਕਸ਼ਨ ਦੂੰ। ਭਗਵੰਤ ਕਹਿੰਦਾ ਆ ਜਾਓ ਫਿਰ ਇਸ ਪਿੱਚ ਤੇ ਖੇਡ ਲੈਂਦੇ ਆ। ਗੱਲ ਕਾਹਦੀ ਹੋ ਰਹੀ ਹੈ? ਇਹ ਸਵਾਲ ਥੋੜ੍ਹੀ, ਇਹ ਮੁੱਦੇ ਥੋੜ੍ਹੀ ਨੇ। ਜਿੱਦੇ ਦਾ ਮਜੀਠੀਆ ਬਾਹਰ ਆਇਆ, ਹਰ ਸਟੇਜ 'ਤੇ ਇੱਕੋ ਹੀ ਗੱਲ ਕਰਦਾ ਨਾ, ਚੀਕਾਂ ਮਰਵਾ ਦੂੰ, ਧੌਣ ਤੇ ਗੋਡਾ ਰੱਖ ਲੂੰ, ਦੱਬ ਦਿਉ, ਮੇਰਾ ਹੱਥ ਪੈ ਜਾਣ ਦਿਓ। ਇਹ ਮੁੱਦੇ ਨੇ ਯਾਰ ਪੰਜਾਬ ਦੇ। ਔਰ ਸਾਡੇ ਲੋਕ ਕਿੱਥੇ ਖੜੇ ਆ? ਥੱਲੇ ਚੀਕਾਂ ਮਾਰਦੇ, ਜਕਾਰੇ ਛੱਡਦੇ ਖਰੇ। ਕਿੱਡੀ ਸਾਡੀ ਅਸੀਂ ਬੌਧਿਕ ਤੌਰ ਤੇ ਕੰਗਾਲ ਹੋ ਗਏ ਹਾਂ। ਮੈਂ ਕਹੂੰ ਮੰਦਬੁੱਧੀ ਹੋ ਗਿਆ ਪੰਜਾਬ ਇਸ ਪੱਖੋਂ, ਜਿਨ੍ਹਾਂ ਨੂੰ ਮੁੱਦਿਆਂ ਦੀ ਸਮਝ ਹੀ ਨਹੀਂ ਆ ਰਹੀ।
ਤੁਹਾਡੇ ਜਵਾਕ ਮਰੀ ਜਾਂਦੇ ਆ। ਬਿਲਕੁਲ ਲੱਖਾ ਜੀ ਐਸੇ ਸਵਾਲ ਤੇ ਆ ਰਿਹਾ, ਜਿਹੜੀ ਤੁਸੀਂ ਗੱਲ ਦੱਸੀ ਹੈ ਕਿ ਸਾਡੇ ਲੋਕ ਥੱਲੇ ਚੀਕਾਂ ਮਾਰਦੇ ਕੂਕਾਂ ਮਾਰਦੇ, ਜਦੋਂ ਸਾਡੇ ਵਰਗਾ ਮੀਡੀਆ ਆਵਾਜ਼ ਚੱਕਦਾ ਹੈ, ਸਾਨੂੰ ਵੀ ਠੱਟ ਆਉਂਦਾ ਹੈ, ਸਾਨੂੰ ਕਦੀ ਕਿਤੇ ਸੱਦ ਲਿਆ ਜਾਂਦਾ, ਕਦੀ ਕਿਤੇ ਸੱਦ ਲਿਆ ਜਾਂਦਾ। ਲੋਕਾਂ ਦੀ ਵੀ ਅਸੀਂ ਵੀ ਆਮ ਲੋਕਾਂ ਲਈ ਲੜਦੇ। ਜੇਕਰ ਆਪਾਂ ਫੋਰ ਐਗਜ਼ਾਮਪਲ ਸੜਕ ਦੀ ਆਪਾਂ ਖਬਰ ਲਾਉਂਦੇ ਆ, ਇਹ ਤਾਂ ਹੈ ਨਹੀਂ ਉਹ ਖਬਰ ਤੋਂ ਸਿਰਫ ਮੈਂ ਲੰਘਣਾ ਜਾਂ ਇਕੱਲੇ ਲੱਖੇ ਸਦਾਣੇ ਨੇ ਲੰਘਣਾ, ਉੱਥੋਂ ਤਾਂ ਸਾਰਿਆਂ ਨੇ ਲੰਘਣਾ ਜੀ। ਲੋਕਾਂ ਦੀ ਭੂਮਿਕਾ ਉਹ ਭਾਈ ਇਹਨੂੰ ਸਰਕਾਰ ਤੋਂ ਬੁਰਕੀ ਨਹੀਂ ਪੈਂਦੀ, ਤਾਂ ਖਿਲਾਫ ਬੋਲ ਰਹੇ ਆ। ਜੇ ਹੱਕ 'ਚ ਬੋਲ ਰਹੇ ਜੇ ਪੂਰਾ ਵਿਕਾਊ ਹੈ। ਤੁਸੀਂ ਨਾ ਜਿਹੜਾ ਮੀਡੀਆ ਦੇਖੋ, ਐਵੇਂ ਨਹੀਂ ਲੋਕਤੰਤਰ ਦਾ ਜਿਹੜਾ ਚੌਥਾ ਖੰਭਾ ਕਿਹਾ ਜਾਂਦਾ। ਤੁਸੀਂ ਜੋ ਵੀ ਸਰਕਾਰਾਂ ਕਰਦੀਆਂ ਨੇ, ਚੰਗਾ ਕਰਦੀਆਂ ਮਾੜਾ ਕਰਦੀਆਂ, ਲੋਕਾਂ 'ਚ ਲੈ ਕੇ ਜਾਣਾ ਹੁੰਦਾ। ਹੁਣ ਚੰਗਾ ਕੁਝ ਵੀ ਨਹੀਂ ਹੋ ਰਿਹਾ ਕਿ ਝੂਠ ਦਾ ਪਲੰਦਾ ਬਣਾ ਕੇ ਮੰਨ ਲਓ ਕਿ ਨੌਕਰੀਆਂ ਦੇ ਰਿਹਾ ਜੀ ਮੁੱਖ ਮੰਤਰੀ, ਇੱਕ ਸਕ੍ਰਿਪਟ ਲਿਖ ਕੇ ਦੇ ਦਿੰਦੇ ਆ। ਇੱਕ ਬੰਦਾ ਇੱਕ ਨੌਜਵਾਨ ਖੜਾ ਹੁੰਦਾ, ਦੇਖੋ ਜੀ ਮੈਂ ਚੌਥੀ ਨੌਕਰੀ ਮਿਲ ਗਈ ਮੈਨੂੰ। ਇੱਕ ਨੌਜਵਾਨ ਟੀਚਰ ਸਿਲੈਕਟ ਹੋ ਗਿਆ, ਪਟਵਾਰੀ ਸਿਲੈਕਟ ਹੋ ਗਿਆ, ਪੁਲਿਸ ਸਿਲੈਕਟ ਹੋ ਗਿਆ, ਕਿਸੇ ਹੋਰ ਪਾਸੇ ਸਿਲੈਕਟ ਹੋ ਗਿਆ, ਜੁਆਇਨ ਤਾਂ ਇੱਕੋ ਹੀ ਕਰੂਗਾ ਨਾ, ਉਹਨੂੰ 4 ਥਾਂ ਹੀ ਗਿਣੀ ਜਾਂਦੇ ਆ। ਇਹ ਡਰਾਮਾ ਪਾਰਟੀ ਆ। ਅੱਛਾ, ਉਹਦੇ ਲਈ ਇਹ ਸਾਰਾ ਜਿਹੜਾ ਮੀਡੀਆ ਨਹੀਂ ਦੱਸ ਰਿਹਾ, ਜਿਹੜਾ ਦੱਸ ਰਿਹਾ ਕੋਈ ਪੱਤਰਕਾਰ ਆ, ਕੋਈ ਨਿੱਜੀ ਤੌਰ 'ਤੇ ਕੋਈ ਚੈਨਲ ਆ ਉਹਦਾ, ਉਹਨੂੰ ਚੱਕ ਕੇ ਅੰਦਰ ਉਹਦੇ ਪਰਚਾ, ਉਹਨੂੰ ਡਰਾਵੇ, ਉਹਨੂੰ ਧਮਕੀਆਂ, ਉਹਦੀ ਰੀਚ ਖਤਮ ਕਰ ਦਿੰਦੇ ਆ। ਲੱਖਾ ਜੀ ਇਹੀ ਗੱਲ ਤੇ ਪੱਤਰਕਾਰਾਂ ਵਾਲੀ ਗੱਲ ਤੇ ਹੁਣ ਵਿਧਾਨ ਸਭਾ ਦੇ ਵਿੱਚ ਜੈ ਸਿੰਘ ਛਿੱਬਰ ਹੋਣੀ ਬਹੁਤ ਸੀਨੀਅਰ ਜਰਨਲਿਸਟ ਨੇ, ਉਹਨਾਂ ਨੇ ਪੋਸਟ ਪਾਈ ਸੀ ਵੀ ਭਾਈ ਉੱਥੇ ਵਿਧਾਨ ਸਭਾ ਦੇ ਵਿੱਚ ਇੱਕ ਕੈਬਨਿਟ ਰੈਂਕ ਦਾ ਮੰਤਰੀ ਇੱਕ ਪੱਤਰਕਾਰ ਜਿਹੜੀ ਕੁੜੀ ਹੈ ਉਹਦੇ ਬਾਰੇ ਭੱਦੀ ਸ਼ਬਦਾਵਲੀ, ਭੱਦੀ ਗੱਲ ਕਰ ਰਿਹਾ ਹੈ ਉਹਦੇ ਸਰੀਰ ਬਾਰੇ। ਇਹ ਤਾਂ ਹਾਲ ਨੇ ਇਹਨਾਂ ਦੀ ਮਾਨਸਿਕਤਾ ਇੱਥੋਂ ਹੀ ਪਤਾ ਲੱਗਦੀ ਹੈ ਨਾ ਵੀ ਕਿੱਡੇ ਹੇਠਲੇ ਪੱਧਰ ਤੇ ਜਾ ਕੇ ਖੜੇ ਆ। ਤੁਸੀਂ ਇਹ ਦੇਖੋ ਨਾ ਵੀ ਇਹ ਪਹਿਲੀ ਵਾਰ ਹੋ ਰਿਹਾ ਪੰਜਾਬ ਦੀ ਵਿਧਾਨ ਸਭਾ ਇਤਿਹਾਸ 'ਚ, ਪਹਿਲੀ ਵਾਰੀ ਹੋ ਰਿਹਾ ਜੋ ਤੁਸੀਂ ਦੇਖਣ ਨੂੰ ਮਿਲ ਰਿਹਾ। ਤੁਹਾਡੇ ਲਲਕਰੇ ਵੱਜਦੇ ਆ, ਜੁੰਡੋ ਜੁੰਡ, ਉਹਦਾ ਗੱਲ ਕਰ ਮਤਲਬ ਕਿ ਉਹ ਬੰਦੇ ਬਾਕੀ ਬਾਹਰ ਉੱਠ ਕੇ ਆ ਜਾਂਦੇ ਆ, ਜਾਂ ਉੱਥੇ ਜਿਹੜੇ ਰੱਖੇ ਹੁੰਦੇ ਆ ਬੰਦੇ ਉਹ ਰੋਕ ਰਾਖ ਲੈਂਦੇ ਆ, ਤਾਂ ਜੁੰਡੋ ਜੁੰਡੀ ਹੋਣ ਨੂੰ ਤਿਆਰ ਆ ਉੱਥੇ। ਸੋ ਗੱਲ ਸਵਾਲ ਇਹ ਨਹੀਂ, ਸਵਾਲ ਇਹ ਆ ਕਿ ਪੰਜਾਬ ਦੇ, ਹੁਣ ਇੱਕ ਤੁਹਾਨੂੰ ਹੋਰ ਗੱਲ ਮੈਂ ਸਾਂਝੀ ਕਰ ਲਾਂ। ਇੱਕ ਗਾਉਣ ਵਾਲੇ ਦਾ ਸ਼ੋਅ ਸੀਗਾ, ਪਿੱਛੇ ਜੇ ਖਾੜਾ ਲੱਗਿਆ ਸੀਗਾ, ਉਹਦੇ ਵਿੱਚ ਇੱਕ ਮੁੰਡੇ ਦੇ ਇੱਕ ਪੁਲਿਸ ਵਾਲਾ ਥੱਪੜ ਮਾਰ ਦਿੰਦਾ, ਦੇਖੀ ਕਿ ਮੈਂ ਪਹਿਲੀ ਤਾਂ ਗਲਤੀ ਮੰਨਦਾ ਸਾਡੇ ਨੌਜਵਾਨੀ ਦੀ। ਉਹ ਕਮਲਿਓ ਤੁਸੀਂ ਜਾ ਕੇ ਜਲੀਲ ਹੁੰਦੇ ਹੋ, ਛਿੱਤਰ ਖਾਂਦੇ ਹੋ, ਕੀ ਲੋੜ ਹੈ ਨਾ ਟਿਕਟਾਂ ਲਾ ਕੇ ਖਰੀਦ ਕੇ ਜਾਂਦੇ ਹੋ। ਇਹੀ ਨੌਜਵਾਨੀ ਪੰਜਾਬ ਦੇ ਲਈ ਹੋਰ ਸੰਘਰਸ਼ਾਂ 'ਚ ਕਿਉਂ ਨਹੀਂ ਆ ਰਹੀ? ਤੇ ਦੂਜੀ ਗੱਲ, ਉਹ ਐਡੀ ਵੱਡੀ ਘਟਨਾ ਹੈ, ਇੱਕ ਪੱਗ ਵਾਲੇ ਨੌਜਵਾਨ ਥੱਪੜ ਮਾਰ ਦਿੱਤਾ ਜਾਂਦਾ ਹੈ। ਕੋਈ ਸਾਡਾ ਸ਼੍ਰੋਮਣੀ ਕਮੇਟੀ ਪ੍ਰਧਾਨ, ਕੋਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਕੋਈ ਸਿੱਖ ਸੰਸਥਾਵਾਂ, ਕੋਈ ਹੋਰ ਪੰਥਕ ਧਿਰਾਂ, ਕੋਈ ਹੋਰ ਸਮਾਜਿਕ ਕਾਰਕੁਨ, ਕੋਈ ਹੋਰ ਲੜਨ ਵਾਲਾ ਧਿਰਾਂ ਕਿਉਂ ਨਹੀਂ ਬੋਲੇ? ਅੰਦਰ ਖੜੇ ਅੰਦਰ ਗਾਉਣ ਵਾਲੇ ਸਿੰਗਰ ਤੱਕ ਨਹੀਂ ਗਈ ਹੋਊ ਹਲੇ ਵੀਡੀਓ। ਨਹੀਂ, ਮੈਂ ਕਹਿੰਦਾ ਘੱਟੋ ਘੱਟ ਉਹ ਜਿਹੜਾ ਗਾਉਣ ਵਾਲਾ ਕਲਾਕਾਰ ਆ ਉਹੀ ਨਿੰਦਿਆ ਕਰਦਾ ਇਹਦੀ, ਵੀ ਯਾਰ ਜੇ ਤੁਹਾਨੂੰ ਲੋਕ ਇੰਨਾ ਪਿਆਰ ਕਰਦਾ ਤੁਹਾਡੀ ਖਾਤਰ, ਇੱਕ ਦਿਨ ਲੱਤਾਂ ਟੁੱਟੀਆਂ। ਬਿਲਕੁਲ ਇਹ ਗਾਉਣ ਵਾਲੇ ਦਾ ਖਾੜਾ ਸੀਗਾ, ਉਹ ਕਦੋਂ ਕੰਨ ਟੱਪ ਕੇ ਅੰਦਰ ਵੜਨ ਲੱਗਾ, ਲੱਤ ਟੁੱਟੀ, ਮੁੰਡੇ ਦੀ ਤਾਂ ਤੋਂ ਛਾਲ ਮਾਰਦੇ ਦੀ। ਇੱਥੋਂ ਤੱਕ ਨੌਜਵਾਨ ਚਲੇ ਜਾਂਦੇ ਆ, ਤੇ ਤੁਹਾਡੀ ਖਾਤਰ ਛੱਤਰ ਵੀ ਖਾਣੇ, ਲੱਤਾਂ ਵੀ ਤਲਣ, ਤੁਸੀਂ ਉਹਨਾਂ ਖਾਤਰ ਆਵਾਜ਼ ਨਹੀਂ ਬੁਲੰਦ ਕਰ ਸਕਦੇ ਵੀ ਤੁਸੀਂ ਪੁਲਿਸ ਵਾਲੇ ਮਾਰਿਆ ਕਿਉਂ? ਜਿਹੜੇ ਪੁਲਿਸ ਵਾਲੇ ਨੇ ਮਾਰਿਆ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋਣੀ ਚਾਹੀਦੀ? ਇਹ ਸਵਾਲ ਬਣਦਾ। ਪਰ ਇਹਨਾਂ ਸਵਾਲਾਂ ਦੇ ਕੋਈ ਮੁੱਦਾ ਉਹ ਉੱਠ ਹੀ ਨਹੀਂ ਰਿਹਾ, ਹੋਰ ਹੀ ਪਾਸੇ ਜਨਤਾ ਨੂੰ ਭਜਾਈ ਫਿਰਦੇ ਆ, ਤੇ ਲੋਕ ਵੀ ਸਾਡੇ ਹੋਏ ਜਿਹੇ ਆ। ਸਰ, ਲੋਕਾਂ ਦੀ ਆਵਾਜ਼ ਜਿਹੜੀ ਕਿ ਚੱਕੀ ਜਾਂਦੀ ਹੈ, ਜਾਂ ਲੋਕਾਂ ਨੂੰ ਤੁਸੀਂ ਗਾਈਡ ਵੀ ਕਰਦੇ ਰਹਿੰਦੇ ਹੋ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ, ਕੋਲੈਪਸ ਕਿੱਥੇ ਦਿਖਦਾ ਹੈ ਤੁਹਾਨੂੰ? ਕਿਉਂ ਲੋਕਾਂ ਦਾ ਜਿਹੜਾ ਕਿ ਧਿਆਨ ਹੈ ਪੰਜਾਬ ਦੇ ਜ਼ਰੂਰੀ ਮੁੱਦਿਆਂ ਵੱਲ ਨਹੀਂ ਆ ਰਿਹਾ ਪਿਆ? ਦੇਖੋ ਕਿੱਥੇ ਕੋਲੈਪਸ ਮੰਨਦੇ ਹੋ? ਉੱਥੇ ਆ ਜਾਂਦੀ ਹੈ ਗੱਲ। ਇੱਕ ਮੈਂ ਤੁਹਾਨੂੰ ਦੱਸਦਾ, ਇਹ ਸਾਡੇ ਆਪਣੇ ਪਹੀੜ ਸਾਹਿਬ ਜਿਹੜੇ ਇੱਥੇ ਢਾਡੀ ਸੀਗੇ, ਉਹ ਇੱਥੇ ਉਹਨਾਂ ਨੇ ਆਪਣਾ ਪ੍ਰਸੰਗ ਰੱਖ ਕੇ ਗਏ ਆ। ਉਹਨਾਂ ਨੇ ਇੱਕ ਕਿਤਾਬ ਰੱਖੀ ਸੀਗੀ, ਖਾਲਸਰੀ ਸਿਰਜਣਾ ਇੱਕ ਵਰਦਾਨ। ਵੀ ਯਾਰ ਇਹ ਕਿਤਾਬ ਦਾ ਕੋਈ ਵੀ ਮਤਲਬ ਕਿ ਪੈਸਾ ਨਹੀਂ, ਮੁਫਤ ਦੇ ਵਿੱਚ ਕਿਤਾਬ ਤੁਸੀਂ ਲਿਜਾ ਕੇ ਇਹਨੂੰ ਖਰੀਦ ਕੇ ਲਿਜਾ ਕੇ ਪੜ੍ਹ ਸਕਦੇ ਆ। ਕੋਈ ਮੁਫਤ ਦੇ ਵਿੱਚ ਵੀ ਕਿਤਾਬਾਂ ਲਿਜਾ ਕੇ ਪੜ੍ਹਨ ਨੂੰ ਤਿਆਰ ਨਹੀਂ। ਤੁਹਾਨੂੰ ਪੰਜਾਬ ਦੀ ਨੌਜਵਾਨੀ ਲਾਇਬ੍ਰੇਰੀਆਂ 'ਚ ਦਿਖਦੀ ਹੈ, ਕਿਤਾਬਾਂ ਦੇ ਉੱਤੇ ਦਿਖਦੀ ਹੈ। ਸੋਸ਼ਲ ਮੀਡੀਆ 'ਤੇ ਜਿਹੜੇ ਘਟੀਆ ਤੋਂ ਘਟੀਆ ਕੰਟੈਂਟ ਹੁੰਦਾ, ਜਿਹਦਾ ਕੋਈ ਨਾ ਮੂੰਹ ਨਾ ਮੱਥਾ, ਨਾ ਕੋਈ ਕੁਝ ਲੌਜਿਕ ਆ, ਨਾ ਕੋਈ ਦਲੀਲ ਆ, ਨਾ ਤਰਕ ਆ, ਨਾ ਕੋਈ ਸੁਨੇਹਾ, ਉਹਨਾਂ ਨੂੰ ਕਿੰਨਾ ਉਭਾਰ ਰਹੇ ਆ ਔਰ ਕਿੰਨਾ ਉਹ ਦੇਖਿਆ ਜਾ ਰਿਹਾ। ਕੋਈ ਚੰਗੀ ਗੱਲ ਤੁਸੀਂ ਕਰਾਂਗੇ ਉਹਨੂੰ ਸੁਣਦੇ ਨਹੀਂ ਲੋਕ। ਕੋਈ ਵਿਦਵਾਨ ਬੰਦਾ ਬਹੁਤ ਵਧੀਆ ਗੱਲ ਕਰ ਰਿਹਾ, ਉਹਨੂੰ 500-700 ਬੰਦਾ ਸੁਣੂਗਾ। ਕੋਈ ਜਿਹਦਾ ਮੂੰਹ ਸਿਰ ਹੀ ਨਹੀਂ, ਐਡੀ ਬੇਤੁਕੀ ਤੇ ਘਟੀਆ ਗੱਲ ਹੈ, ਉਹਨੂੰ 5-7 ਲੱਖ ਬੰਦਾ ਸੁਣੂਗਾ। ਇਹ 'ਚ ਕਸੂਰ ਕਿਹਦਾ? ਮੈਂ ਉਹੀ ਕਹਿਣਾ, ਸਮਾਣੇ ਮੋਰਚੇ 'ਚ ਕਿੰਨੇ ਨੌਜਵਾਨ ਪਹੁੰਚਦੇ, ਜਿਹੜੇ ਪਹੁੰਚਦੇ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਆ। ਮੋਹਾਲੀ ਮੋਰਚੇ ਜਿਹੜੇ ਪਹੁੰਚਦੇ ਆ, ਧੰਨਵਾਦ ਆ। ਹੋਰ ਮੋਰਚਿਆਂ 'ਚ ਪਹੁੰਚਦੇ, ਧੰਨਵਾਦ ਆ। ਜਿਹੜੇ ਗਾਉਣ ਵਾਲੇ ਪਿੱਛੇ ਇੰਨੇ ਪਹੁੰਚਦੇ, ਲੱਖਾਂ ਦੀ ਗਿਣਤੀ ਹੋ ਜਾਂਦੀ ਹੈ। ਉੱਥੇ ਮੋਰਚਿਆਂ ਲੱਖਾਂ ਦੀ ਗਿਣਤੀ ਕਿਉਂ ਨਹੀਂ ਹੁੰਦੀ? ਫਿਰ
ਸੋ ਮਾਨਸਿਕ ਤੌਰ ਤੇ ਬੌਧਿਕ ਤੌਰ ਤੇ ਕੰਗਾਲ ਹੋ ਚੁੱਕਿਆ ਪੰਜਾਬ। ਜਿਵੇਂ ਕਿ ਸੱਤਾ 'ਚ ਅੱਜ ਕੱਲ੍ਹ ਦੇਖਿਆ ਜਾਵੇ ਤਾਂ ਇੱਕ ਦੂਜੇ ਨੂੰ ਲਲਕਾਰ ਰਹੇ ਨੇ, ਠੀਕ ਹੈ, ਉਹ ਲੱਗਦਾ ਨਹੀਂ ਕਿ ਜੇਕਰ ਸੱਤਾ 'ਚ ਆਉਂਦੇ ਨੇ ਤੇ ਆਪਣੀ ਹੀ ਪਹਿਲਾਂ ਹਿੰਡ ਪਕਾਉਣਗੇ ਪੰਜਾਬ ਦਾ ਤਾਂ ਉਹ ਕਿਤੇ ਨਾਮ ਬਦਲਾਖੋਰੀ ਦੀ ਨੀਤੀ ਤਾਂ ਚੱਲ ਰਹੀ ਆ, ਦੇਖੋ ਪਹਿਲਾਂ ਵੀ ਹੁੰਦੀ ਰਹੀ, ਕਾਂਗਰਸ ਵੇਲੇ ਵੀ ਹੋਈ, ਬਾਦਲਾਂ ਵੇਲੇ ਵੀ ਹੋਈ, ਹੁਣ ਵੀ ਚੱਲ ਰਹੀ ਆ। ਉਹਦਾ ਫਿਰ ਆਪਣੀਆਂ ਕਿਹੜਾਂ ਹੀ ਕੱਢਣਗੇ। ਤੇ ਮੈਂ ਇੱਥੇ ਸਟੇਜ ਤੇ ਸਵਾਲ ਕੀਤਾ, ਤੁਹਾਡੇ ਕੋਲ ਮੈਂ ਦੁਬਾਰੇ ਰੱਖਦਾ, ਮੇਰਾ ਪੰਜਾਬ ਦੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਮੋਗੇ ਆਉਣ ਤੇ ਉਹਨੂੰ ਸਵਾਲ ਆ ਕਿ ਗੈਂਗਸਟਰ ਅਸੀਂ ਖਤਮ ਕਰ ਦਿਆਂਗੇ, ਗੈਂਗਸਟਰਵਾਦ। ਮੈਂ ਪੁੱਛਣਾ ਚਾਹੁੰਦਾ, ਅੱਜ 2 ਵੱਡੇ ਗੈਂਗਸਟਰ, ਇੱਕ ਸਾਬਰਮਤੀ ਜੇਲ੍ਹ 'ਚ ਬੰਦ ਹੈ, ਇੱਕ ਤਿਹਾੜ ਜੇਲ੍ਹ 'ਚ ਬੰਦ ਹੈ, ਉਹਨੂੰ ਪੁਸ਼ਤ ਪਨਾਹੀ ਕਿਹਦੀ ਹੈ, ਉਹਨਾਂ ਬਾਰੇ ਲੈਟਰ ਕਿਹਨੇ ਕੱਢਿਆ? ਇਸੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਹਨਾਂ ਨੂੰ ਕਿਸੇ ਵੀ ਸਟੇਟ ਦੀ ਪੁਲਿਸ ਫੜ ਨਹੀਂ ਸਕਦੀ, ਕਿਸੇ ਨਾ ਪ੍ਰੋਟੈਕਸ਼ਨ ਬ੍ਰਾਂਡ ਤੇ ਨਹੀਂ ਲਿਜਾ ਸਕਦੀ। ਜੇ ਪੁੱਛਗਿੱਛ ਕਰਨੀ ਹੈ ਉੱਥੇ ਕਰੋ। ਕੀ ਇਹਦਾ ਸਵਾਲ ਦਾ ਜਵਾਬ ਸਾਡੇ ਕਿਸੇ ਮੀਡੀਆ ਨੇ, ਕਿਸੇ ਪੱਤਰਕਾਰ ਨੇ ਉਹਨਾਂ ਨੂੰ ਪੁੱਛਿਆ? ਉਹ ਕਹਿੰਦੇ ਅਸੀਂ ਨਸ਼ਾ ਖਤਮ ਕਰ ਦਿਆਂਗੇ। 50 ਕਿਲੋਮੀਟਰ ਦਾ ਏਰੀਆ BSF ਦੇ ਅਧੀਨ ਹੈ, ਕਿਉਂ ਨਹੀਂ ਖਤਮ ਹੋਇਆ? ਉਹ ਕਹਿੰਦੇ ਜੇ 47 ਦੇ ਵਿੱਚ BJP ਹੁੰਦੀ ਤਾਂ ਕਰਤਾਰਪੁਰ ਸਾਹਿਬ ਸਾਡੇ ਕੋਲ ਹੋਣਾ। ਅੱਜ ਤੁਹਾਡੇ ਕੋਲੇ ਪਾਵਰ ਆ, ਤੁਸੀਂ ਸੈਂਟਰ ਦੇ ਵਿੱਚ ਸਰਕਾਰ ਹੋ ਤੁਹਾਡੀ। ਅੱਜ ਪੰਜਾਬ ਨੂੰ ਪੰਜਾਬ ਦੇ ਹੱਕ ਦੇ ਦਿਓ, ਡੈਮ ਦੇ ਦਿਓ, ਪਾਣੀਆਂ ਦੇ ਹੱਕ ਦੇ ਦਿਓ, ਰਾਜਧਾਨੀ ਦੇ ਦਿਓ, ਬੰਦੀ ਸਿੰਘ ਛੱਡ ਦਿਓ, ਪੰਜਾਬ ਨੂੰ ਪੈਕੇਜ ਦਿਓ, ਆਰਡੀਐਫ ਫੰਡ ਦੇ ਦਿਓ। ਹਾਂ, ਉਹ ਆਰਡੀਐਫ ਫੰਡ ਵੀ ਰੁਕਿਆ, ਪੈਕੇਜ ਦਿਓ, ਆਰਥਿਕ ਪੈਕੇਜ ਦਿਓ ਪੰਜਾਬ ਨੂੰ, ਸਾਰਾ ਕੁਝ ਦੇਣ ਦਾ ਉਹ ਤਾਂ ਉਹਨਾਂ ਦੇ ਕੋਲੇ ਆ ਨਾ। ਸੋ ਜਿਹਨੇ ਇੱਥੇ ਕੁਝ ਜਿੰਨਾ ਆ ਰਿਹਾ ਅਸੀਂ ਐਂ ਕਰ ਦਾਂਗੇ, ਅਸੀਂ ਬਦਲਾ ਲਿਆਵਾਂਗੇ, ਅਸੀਂ ਉਹ ਕਰਾਂਗੇ। ਜਿੱਥੇ BJP ਦੀ ਸਰਕਾਰ ਆ ਉੱਥੇ ਬਦਲਾ ਦੇਖ ਲਓ। ਸੋ ਸਵਾਲ ਅਸਲ ਦੇ ਵਿੱਚ ਨਾ ਇੱਕ ਤਾਂ ਦਿਖਾਉਣ ਤੇ ਪੈਦਾ ਹੋ ਗਿਆ, ਜਿਹੜੇ ਗਿਣਵੇਂ ਚੁਣਵੇਂ ਪੱਤਰਕਾਰ ਆ ਜਿਨ੍ਹਾਂ ਨੂੰ ਸਮਝ ਹੈ ਉਹ ਤਾਂ ਕੁਛ ਤਾਂ ਵਿਕ ਗਏ ਆ, ਕੁਛ ਦਬ ਗਏ ਆ। ਬਹੁਤਿਆਂ ਨੂੰ ਸਾਰਿਆਂ ਨੂੰ ਵਿਚਾਰਿਆਂ ਨੂੰ ਸਵਾਲ ਹੀ ਨਹੀਂ ਪੁੱਛਣਾ ਆਉਂਦਾ ਵੀ ਸਵਾਲ ਪੁੱਛਣਾ ਕੀ ਹੈ, ਇਹਦੇ ਬਾਰੇ ਕਿਹੜੀ ਗੱਲ ਕਰਨੀ ਆ, ਜਾਂ ਜਿਹੜੇ ਕੋਈ ਪੁੱਛਦੇ ਆ ਉਹਨਾਂ ਦੀ ਸੁਣੀ ਕਿਤੇ ਨਹੀਂ ਜਾਂਦੀ, ਉਹਨਾਂ ਨੂੰ ਅੱਗੇ ਲੰਘਣ ਦਿੱਤਾ ਜਾਂਦਾ। ਹੁਣ ਤੁਸੀਂ ਦੇਖੋ ਵਿਧਾਨ ਸਭਾ ਦੇ ਵਿੱਚ ਜਿਹੜਾ ਕੋਈ ਪੱਤਰਕਾਰ ਤੁਹਾਡੇ ਵਰਗਾ ਸਵਾਲ ਕਰਦਾ ਉਹ ਜਾਣ ਨਹੀਂ ਦਿੱਤੇ ਜਾਂਦੇ, ਜਿਹੜੇ ਉਹਨਾਂ ਦੇ ਜੁੱਤੀ ਝੱਟ ਹੈ ਉਹ ਸਾਰੇ ਅੰਦਰ ਜਾਂਦੇ ਆ। ਜਦੋਂ ਕਹਿੰਦੇ ਅਸੀਂ ਲਾਈਵ ਇਹਦਾ ਦਿਖਾ ਰਹੇ ਹਾਂ ਲੋਕਾਂ ਨੂੰ, ਜਦੋਂ ਵਿਰੋਧੀ ਬੋਲਦਾ ਉਦੋਂ ਕੈਮਰਾ ਨਹੀਂ ਹੁੰਦਾ ਉੱਥੇ, ਜਦੋਂ ਆਪ ਰੌਲਾ ਆਪਾਂ ਲਲਕਰੇ ਮਾਰਦੇ ਆ ਉਦੋਂ ਕੈਮਰੇ ਹੁੰਦੇ ਆ। ਲੱਖਾ ਜੀ, ਤੁਸੀਂ ਪਾਣੀ ਨੂੰ ਲੈ ਕੇ ਤੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਬਹੁਤ ਕਈ ਸਾਲਾਂ ਤੋਂ ਤੁਸੀਂ ਆਵਾਜ਼ ਚੱਕ ਰਹੇ ਹੋ, ਤੁਸੀਂ ਪਰਚੇ ਵੀ ਭੁਗਤੇ ਆ। 2 ਦਿਨ ਪਹਿਲਾਂ ਭਗਵੰਤ ਮਾਨ ਸਾਹਿਬ ਦਾ ਬਿਆਨ ਆਇਆ ਮੁੱਖ ਮੰਤਰੀ ਦਾ, ਕਹਿੰਦੇ ਜਦੋਂ ਤੋਂ ਸਾਡੀ ਸਰਕਾਰ ਆਈ ਅਸੀਂ ਇਸ ਹੱਦ ਤੱਕ ਕੰਮ ਕੀਤਾ ਕਿ ਪੰਜਾਬ ਦਾ 57% ਪਾਣੀ ਆ ਜਿਹੜੀ ਉਹ ਤੈਅ ਉੱਪਰ ਨੂੰ ਆਈ ਹੈ। ਜੀ ਕਿੱਥੇ ਆਈ ਹੈ, ਕਿਹੜੇ ਜ਼ਿਲ੍ਹੇ 'ਚ, ਕਿਹੜੇ ਸ਼ਹਿਰ, ਕਿਹੜੇ ਪਿੰਡ? ਮੈਂ ਉਹੀ ਸਵਾਲ ਪੁੱਛ ਰਿਹਾ, ਕੋਈ ਆંકੜੇ ਤੁਹਾਡੇ ਤੱਕ ਪਹੁੰਚੇ? ਕੁਛ ਵੀ ਨਹੀਂ। ਇਹ ਤਾਂ ਦੇਖੋ ਨਾ, ਇਹ ਤਾਂ ਕਹਿ ਰਹੇ ਨੇ ਕਿ 60,000 ਨੌਕਰੀ ਦਿੱਤੀ ਜੀ। ਅਸੀਂ ਕਹਿੰਦਾ ਜਨਤਕ ਕਰੋ, ਜਿਹੜੀ 60,000 ਨੌਕਰੀ ਦਿੱਤੀ ਆ ਉਹਦੇ ਅੰਕੜੇ ਪੇਸ਼ ਕਰੋ, ਉਹ 'ਚ ਇਹ ਪਤਾ ਲੱਗੇ ਕਿੰਨੇ ਪੰਜਾਬੀ ਆ ਤੇ ਕਿੰਨੇ ਗੈਰ ਪੰਜਾਬੀ ਆ ਤੇ ਕਿੰਨੀ ਨੌਕਰੀ ਮਿਲੀ ਆ। ਅੱਜ ਇੱਥੇ ਗੱਲ ਹੋ ਰਹੀ ਆ ਕਿ ਤੁਸੀਂ ਜਿਹੜੇ ਇੱਥੇ ਬੁਲਾਰੇ ਨੇ ਬੋਲਦੇ ਨੇ, ਕਈ ਸ਼ਾਇਦ ਡਾਕਟਰ ਸਾਹਿਬ ਨੇ ਕਹੀ ਜਾਂ ਇਹਨਾਂ ਨੇ ਆਪਣੇ ਖਈ ਭਾਈ ਸਾਹਿਬ ਨੇ, ਕਿ ਜਿੰਨੇ ਸਾਡੇ ਇੱਥੇ ਕਾਲਜ ਨੇ, ਸਕੂਲ ਨੇ, ਬੈਂਕਾਂ ਨੇ, ਹੋਰ ਸਾਡੇ ਅਦਾਰੇ ਨੇ, ਉਹਨਾਂ 'ਚ ਮੁਲਾਜ਼ਮ ਕੌਣ ਭਰਤੀ ਕੀਤੇ ਜਾ ਰਹੇ ਆ? ਦੇਖਦੇ ਨਹੀਂ ਕੋਈ ਪੰਜਾਬ ਦਾ ਉੱਥੇ ਕੋਈ ਨਹੀਂ ਹੈ, ਕੋਈ ਨਹੀਂ। ਜੇ ਇਹ ਸਾਡੀ ਜਿਹੜੀ ਮੰਗ ਆ ਵੀ ਨੌਕਰੀਆਂ ਪੰਜਾਬ ਦੇ ਡੋਮਿਸਾਈਲ ਨੂੰ ਮਿਲਣ, ਜੇ ਉਹ ਇੱਥੇ ਇਹ ਲਾਗੂ ਕਰਨ ਤਾਂ ਪੰਜਾਬ ਦੇ ਨੌਜਵਾਨ ਭਰਤੀ ਹੋਣ। ਸੋ ਸਵਾਲ ਤਾਂ ਇਸ ਮੈਂ ਤੁਹਾਨੂੰ ਪਹਿਲਾਂ ਨਿਬੇੜਿਆ ਵੀ ਗੱਲਾਂ 'ਚ ਤਾਂ ਇਹਨੂੰ ਕੋਈ ਇਹਦੇ ਬਾਰੇ ਆ ਹੀ ਨਹੀਂ ਸਕਦਾ ਕੋਈ ਨੇੜੇ ਤੇੜੇ। ਗੱਲਾਂ 'ਚ ਤਾਂ ਸ਼ਰੇਆਮ ਸਾਰਿਆਂ ਨੂੰ ਖੂੰਜੇ ਲਾਈ ਤੁਰਿਆ ਜਾਂਦਾ। ਪਰ ਹੁਣ ਸਵਾਲ ਇਹ ਪੈਦਾ ਵੀ ਸਾਡੇ ਲੋਕਾਂ ਨੂੰ ਕੰਦਰਸ ਹੋ ਗਿਆ, ਇੰਟਰਟੇਨਮੈਂਟ ਲੱਭਦੇ ਆ ਹਰ ਜਗ੍ਹਾ ਤੋਂ, ਹਰ ਥਾਂ ਤੋਂ। ਇਹ ਸਿਆਸਤ ਦੇ ਵਿੱਚ ਮਨੋਰੰਜਨ ਲੱਭਦੇ ਆ ਵੀ 4 ਭਵੰਤਰੇ ਚੁਟਕਲੇ ਸੁਣ ਲਓ, ਵਾਹ ਵਾਹ ਬੱਲੇ ਬੱਲੇ ਸਿਰ ਹਿਲਾਈ ਜਾਓ, ਉਹਦੀਆਂ ਸੁਣ ਲਓ, ਬਾਦਲਾਂ ਦੀਆਂ ਸੁਣ ਲਓ, ਕਾਂਗਰਸਾਂ ਸੁਣ ਲਓ, ਉੱਥੇ ਖੁਸ਼ ਨੇ। ਕਿੱਡਾ ਕੁ ਮੁੱਦਾ ਸੀ ਜਿਹੜਾ ਮੁੱਦੇ ਤੇ ਉਲਝੇ ਰਹੇ ਕਿੰਨਾ ਚਿਰ, 12/5/48 12/5/60 ਵਾਲੇ ਮਸਲੇ ਤੇ। ਇਹ ਮੁੱਦਾ ਪੰਜਾਬ ਦਾ ਹੈ। ਪੰਜਾਬ ਵਿਧਾਨ ਸਭਾ ਪੰਜਾਬ ਦੇ ਮੁੱਦਿਆਂ ਲਈ ਆ ਜੀ, ਸਮਾਣੇ ਮੋਰਚਾ ਲੱਗਿਆ ਹੋਇਆ, ਕੋਈ ਕਾਨੂੰਨ ਦੀ ਗੱਲ ਨਹੀਂ ਹੋ ਰਹੀ, ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਕੋਈ ਗੱਲ ਨਹੀਂ ਹੋ ਰਹੀ, ਹਥਿਆਰ ਪਤਾ ਨਹੀਂ ਕਿੰਨਾ ਕੁ ਵਿਕ ਰਿਹਾ, ਕਤਲ ਕਿੰਨੇ ਕੁ ਹੋ ਰਿਹਾ। ਗੱਲ ਕੀ ਉੱਥੇ ਹੋ ਰਹੀ ਆ, ਜਿਹੜਾ ਇਹਨਾਂ ਦੀ ਪਾਰਟੀ ਦਾ ਮੁੱਖ ਬੁਲਾਰਾ ਇੱਕ ਕੁਲਦੀਪ ਧਾਲੀਵਾਲ, ਉਹ ਕਹਿੰਦਾ ਸਪੀਕਰ ਸਾਹਿਬ ਅੱਜ ਅਸੀਂ ਇਹ ਚਾਹ ਨਹੀਂ ਪੀ ਕੇ ਆਏ। ਇਹ ਪੰਜਾਬ ਦਾ ਮੁੱਦਾ ਹੈ ਕੋਈ ਜੀ? ਇਹ ਮੈਂ ਤੁਹਾਡੇ ਤੋਂ ਤਾਂ ਸਵਾਲ ਪੁੱਛ ਰਿਹਾ। ਪੰਜਾਬ ਦਾ ਸਪੀਕਰ ਇੱਕ ਹੋਰ ਗੱਲ ਕਹਿੰਦਾ ਕਿ ਤੁਸੀਂ ਅੱਜ ਬਹੁਤ ਸੋਹਣੇ ਲੱਗਦੇ ਹੋ, ਤੁਹਾਡੀ ਟਾਈ ਬਹੁਤ ਵਧੀਆ, ਤੁਹਾਡਾ ਸ਼ੂਟ ਦੀ ਮੈਚਿੰਗ ਬਹੁਤ ਵਧੀਆ। ਦੇਖੋ ਸਪੀਕਰ ਸਾਹਿਬ ਕਿਹੋ ਜਿਹੇ ਮੁੱਦੇ ਉਠਾ ਰਹੇ ਨੇ, ਤਾਂ ਉਹ ਸਵਾਲ ਉੱਥੇ ਆ ਜਾਂਦੇ ਆ ਬਾਈ, ਜਦੋਂ ਅਸਲ ਦੇ ਵਿੱਚ ਪੰਜਾਬ ਨਾ ਅਸਲ ਗਦਾਰਾਂ ਦੇ ਵੱਸ ਪੈ ਗਿਆ, ਬੇਈਮਾਨਾਂ ਦੇ ਵੱਸ ਪੈ ਗਿਆ। ਪੰਜਾਬ ਬਿਲਕੁਲ ਮੰਦਬੁੱਧੀਆਂ ਦੇ ਵੱਸ ਪੈ ਗਿਆ। ਚੰਗੇ ਬੰਦੇ ਜਾਂ ਤਾਂ ਅੱਗੇ ਨਹੀਂ ਆ ਰਹੇ ਜਾਂ ਲੋਕ ਨੂੰ ਪਸੰਦ ਹੀ ਨਹੀਂ ਕਰਦੇ। ਸੱਚੇ ਬੰਦੇ ਨੂੰ ਇੱਥੇ ਪਸੰਦ ਨਹੀਂ ਕਰਦੇ ਲੋਕ। ਜਿਹੜਾ ਝੂਠ ਤੂਫਾਨ ਵੱਧ ਮਾਰਦਾ, ਲਾਰੇ ਵੱਧ ਲਾਉਂਦਾ, ਗੱਪ ਵੱਧ ਮਾਰਦਾ, ਜਿਹੜਾ ਬੰਦਾ ਜ਼ਿਆਦਾ ਲੋਕਾਂ ਨੂੰ ਕਹਿੰਦਾ ਮੈਂ ਆਹ ਦਊਂ ਮੈਂ ਉਹ ਦਊਂ, ਉਹਦੇ ਮਗਰ ਲੋਕ ਨੇ।
ਲੋਕਾਂ ਦੀ ਮੈਂਟੈਲਿਟੀ, ਲੋਕਾਂ ਦੀ ਮਾਨਸਿਕਤਾ ਇੱਥੇ ਲੈ ਕੇ ਖੜਾਤੀ ਇਹਨਾਂ ਨੇ। ਲੋਕ ਸੱਚੇ ਬੰਦੇ ਨੂੰ ਸੁਣਨ ਨੂੰ ਤਿਆਰ ਨਹੀਂ ਹੈ। ਮੈਂ ਜਦੋਂ ਭਦੌੜ ਰੁਕਿਆ ਨਾ ਤੇ ਮੈਂ ਗੱਲ ਕੀਤੀ, ਮੈਂ ਸਿਲੰਡਰ ਤਾਂ ਲੈ ਲਵਾਂਗੇ, ਜੇ ਪਾਣੀ ਮੁੱਕ ਗਿਆ ਫਿਰ ਕਿਵੇਂ ਕਰੋਗੇ। ਤੇ ਇੱਕ ਮੈਨੂੰ ਬਾਬੇ ਨੇ ਉੱਥੇ ਗੱਲ ਕਹੀ, ਕਹਿੰਦਾ ਸ਼ੇਰਾ ਤੂੰ, ਮੈਂ ਤੈਨੂੰ ਸੁਣਦਾ ਰਹਿਣਾ, ਤੂੰ ਗੱਲਾਂ ਬਹੁਤ ਵਧੀਆ ਕਰਦਾ। ਕਹਿੰਦਾ ਜਦੋਂ ਤੂੰ ਵਗ ਗਿਆ ਨਾ ਇੱਥੋਂ, ਕਹਿੰਦਾ ਸਾਡੇ ਜੋ ਅੱਧੇ ਤੈਨੂੰ ਮਾੜਾ ਕਹਿਣਗੇ। ਹੁੰਦਾ ਇਦਾਂ ਹੀ ਆ ਜੀ। ਹਾਂ, ਸੋ ਇਹ ਜਿਹੜੀਆਂ ਗੱਲਾਂ, ਇੱਥੇ ਮੈਂ ਹੁਸ਼ਿਆਰਪੁਰ ਆਇਆ, ਇੱਥੋਂ ਅੱਧਿਆਂ ਨੇ ਕਹਿਣਾ, ਤੁਹਾਡੀ ਗੱਲ ਸੁਣ ਕੇ ਕਹਿਣਾ ਪਤਾ ਨਹੀਂ ਵੋਟਾਂ ਮਾਰੇ ਆਏ ਆ, ਇਹ ਪਤਾ ਨਹੀਂ ਕੋਈ ਹੋਰ ਚੱਕਰ 'ਚ ਆਏ ਆ। ਮੈਂ ਤਾਂ ਹਰ ਜਗ੍ਹਾ ਉਹ ਜਿੱਥੇ ਧੱਕਾ ਹੁੰਦਾ, ਜ਼ੁਲਮ ਹੁੰਦਾ, ਪੰਜਾਬ ਦੀ ਗੱਲ ਹੈ, ਕੋਈ ਹੋਰ ਪਾਣੀਆਂ ਦੀ ਗੱਲ ਹੈ, ਬੋਲੀ ਦੀ ਗੱਲ ਹੈ, ਕਿਸਾਨੀ ਦੀ ਗੱਲ ਹੈ, ਮਜ਼ਦੂਰਾਂ ਦੀ ਗੱਲ ਹੈ, ਮੈਂ ਹਰ ਉਹ ਜਗ੍ਹਾ ਪਹੁੰਚਿਆ ਔਰ ਦਿਲ ਜਾਨ ਤੋਂ ਲੜਦਾ। ਤੇ ਫਿਰ ਵੀ ਇਹਦੇ ਬਾਵਜੂਦ ਵੀ ਇਹਨਾਂ ਲੋਕਾਂ ਨੇ, ਦੇਖੋ ਇਹ ਤਾਂ ਚਲੋ ਮੈਂ ਕਈ ਵਾਰੀ ਐਂ ਸਮਝਦਾ ਹੁੰਦਾ, ਫਿਰ ਇਹਨਾਂ ਲੋਕਾਂ ਨੇ ਗੁਰੂ ਨਾਨਕ ਦੇਵ ਨੂੰ ਨਹੀਂ ਬਖਸ਼ਿਆ, ਨਹੀਂ ਬਖਸ਼ਿਆ, ਇਹ ਤਾਂ ਉਹਨਾਂ ਨੂੰ ਵੀ ਮਾੜਾ ਕਹੀ ਗਏ। ਸੋ ਕੋਈ ਗੱਲ ਨਹੀਂ, ਆਪਣਾ ਕਾਰਜ ਕਰਦੇ ਰਹੋ, ਕੰਮ ਕਰਦੇ ਰਹੋ, ਆਪਣਾ ਫਰਜ਼ ਸਮਝ ਕੇ। ਹੌਲੀ ਹੌਲੀ ਲੋਕਾਂ ਨੇ ਸਮਝਣਾ, ਹੌਲੀ ਹੌਲੀ ਜਾਗਣਾ, ਜਾਗੂਗਾ ਪੰਜਾਬ। ਇਹੋ ਜਿਹੀ ਗੱਲ ਨਹੀਂ, ਇਹ ਪੰਜਾਬ ਦੇ ਵਿੱਚ ਇਹ ਤਸੀਰ ਹੀ ਧਰਤੀ ਦੀ ਐਸੀ ਹੈ, ਜਾਗੂਗੀ ਵੀ ਅਤੇ ਸੰਘਰਸ਼ਾਂ ਲਈ ਲੜੂਗੀ। ਆਖਰੀ ਸਵਾਲ ਹੈ ਜੀ, ਰਣਜੀਤ ਐਨਕਾਊਂਟਰ ਮਾਮਲੇ ਦੀ ਤੁਸੀਂ ਗੱਲਬਾਤ ਅੰਦਰ ਵੀ ਕੀਤੀ ਹੈ ਕਿ 42 ਦੇ ਕਰੀਬ ਪੰਜਾਬ ਦੇ ਵਿੱਚ ਫੇਕ ਐਨਕਾਊਂਟਰ ਹੋ ਚੁੱਕੇ ਨੇ। ਸਵਾਲ ਇਹ ਹੈ ਜੀ, ਕਿਉਂਕਿ ਤੁਹਾਡੀ ਪਕੜ ਥੋੜੀ ਮਜ਼ਬੂਤ ਹੈ, ਇਸ ਪਾਸੇ ਨੂੰ ਕੋਈ ਜਾਣਕਾਰੀ ਵੱਧ ਰੱਖਦੇ ਹੋ। ਜਦੋਂ ਪੁਲਿਸ ਕਹਿੰਦੀ ਐਨਕਾਊਂਟਰ ਕਰਦੀ ਹੈ, ਚਾਹੇ ਜੇ ਪੁਲਿਸ ਨੇ ਅੱਜ ਤੱਕ ਸੈਂਕੜੇ ਐਨਕਾਊਂਟਰ ਕੀਤੇ ਤਾਂ ਸੈਂਕੜਿਆਂ ਦੇ ਵਿੱਚ ਇੱਕ ਗੱਲ ਆਉਂਦੀ ਹੈ ਜੀ ਕਿ ਅਸੀਂ ਇਹਨੂੰ ਨਿਸ਼ਾਨਦੇਹੀ ਕਰਵਾਉਣ ਗਏ ਸੀਗੇ, ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ, ਪੁਲਿਸ ਤੇ ਕਰਤੇ ਫਾਇਰ ਕਰਤੇ, ਤਾਂ ਪੁਲਿਸ ਜਵਾਬੀ ਫਾਇਰਿੰਗ ਦੇ ਵਿੱਚ ਗੋਲੀਆਂ ਜਿਹੜੀ ਉਹ ਲੱਤ ਤੇ ਵੱਜੀ ਹੈ। ਹਾਂ, ਇੱਕੋ ਕਹਾਣੀ ਰਣਜੀਤ ਵਾਲੀ ਗੱਲ, ਨਸ਼ੇ ਵਾਲੇ 'ਚ ਵੀ ਇਹੀ ਹੈ ਤੇ ਐਨਕਾਊਂਟਰ ਵਾਲੇ 'ਚ ਵੀ। ਰਣਜੀਤ ਵਾਲੀ ਗੱਲ 'ਚ ਕੀ ਕਹਿੰਦੇ ਆ ਕਿ ਜੀ ਅਸੀਂ ਉਹਨੂੰ ਲਿਜਾ ਰਹੇ ਸੀ ਰਿਕਵਰੀ ਲਈ, ਗੱਡੀ ਪਲਟ ਗਈ, ਗੱਡੀ ਪਲਟੀ, ਉਹ ਗੱਡੀ ਪਲਟੀ ਦੇ ਵਿੱਚੋਂ ਭੱਜ ਗਿਆ, 20 ਕਿਲੋਮੀਟਰ ਭੱਜ ਗਿਆ। ਉੱਥੇ ਉਹਨੇ ਫਿਰ ਅਸਲਾ ਵੀ ਰੇਂਜ ਕਰ ਲਿਆ, ਉਹਨੂੰ ਚੜਾ ਕੇ ਕੌਣ ਲੱਗਿਆ ਉੱਥੋਂ, ਮੋਟਰਸਾਈਕਲ ਵੀ ਹੋ ਗਿਆ, ਮੋਟਰਸਾਈਕਲ ਵੀ ਹੋ ਗਿਆ। ਇੱਕ ਨਾਲ ਜਿਹੜਾ ਮੁੰਡਾ ਇਹਨਾਂ ਕੋਲ ਪਹਿਲੇ ਸੀਗਾ, ਉਹਨੂੰ ਦਿਖਾਤਾ ਵੀ ਇਹ ਤਾਂ ਭੱਜਿਆ ਵਾ ਸੀਗਾ, ਉਹਦੇ ਮੋਟਰਸਾਈਕਲ ਤੇ ਚੜ੍ਹ ਗਿਆ। ਉੱਥੋਂ ਨੇ ਫਿਰ ਮੁਕਾਬਲਾ, ਉਹ ਕਹਾਣੀ ਤਾਂ ਕੋਈ ਨਾ ਕੋਈ ਘੜ। ਔਰ ਇਸ ਗੱਲ ਦੇ ਉੱਤੇ ਇਹਨਾਂ ਨੂੰ ਹਾਈ ਕੋਰਟ ਨੇ ਵੀ ਬਹੁਤ ਝਾੜ ਪਾਈ ਹੈ, ਲਾਹਨਤ ਪਾਈ ਹੈ ਵੀ ਤੁਹਾਡੀ ਹਰ ਵਾਰੀ ਇੱਕੋ ਹੀ ਕਹਾਣੀ ਹੁੰਦੀ ਆ, ਤੇ ਇੱਕ ਆਹੀ ਗੱਲ ਆ ਕੇ ਸੁਣਾਉਣਾ ਵੀ ਇਸ ਤਰੀਕੇ ਨਾਲ ਮਾਰਤਾ। ਇਹ ਗੱਲ ਨੂੰ ਲੋਕ ਵੀ ਸਮਝਦੇ ਆ, ਪਰ ਹੈਰਾਨੀ ਦੀ ਗੱਲ ਤੁਸੀਂ ਦੇਖੋ, ਇਸ ਮੁੱਦੇ ਦੇ ਉੱਤੇ ਝੂਠੇ ਮੁਕਾਬਲਿਆਂ ਦੇ ਉੱਤੇ ਇੱਕ ਪ੍ਰਗਟ ਸਿੰਘ ਬੋਲਿਆ ਵੀ ਇਹ ਜਿਹੜੇ ਝੂਠੇ ਮੁਕਾਬਲੇ ਹੋ ਰਹੇ, ਰਣਜੀਤ ਸਿੰਘ ਦਾ ਮੁਕਾਬਲਾ ਹੋਇਆ, ਇਹਦੀ ਜਾਂਚ ਹੋਣੀ ਚਾਹੀਦੀ। ਬਾਕੀ ਹੋਰ ਕੋਈ ਨਹੀਂ ਬੋਲਿਆ। ਪਾਰਟੀ ਪੱਧਰ ਦੇ ਉੱਤੇ ਕਿਸੇ ਨਾ ਕਾਂਗਰਸ ਨੇ ਨਾ ਬਾਦਲਾਂ ਨੇ ਕੋਈ ਮਤਾ ਨਹੀਂ ਲਿਆਂਦਾ ਇਹਨਾਂ ਮੁਕਾਬਲਿਆਂ ਦੇ ਉੱਤੇ। ਜਾਂ ਫਿਰ ਚਰਨਜੀਤ ਸਿੰਘ ਚੰਨੀ ਬੋਲਿਆ, ਭਾਈ ਅਮਰਪਾਲ ਸਿੰਘ ਖਾਲਸਾ ਦੇ ਹੱਕ ਦੇ ਵਿੱਚ, ਜਿਹੜਾ ਲੋਕ ਸਭਾ 'ਚ ਬੋਲਿਆ ਵੀ ਜਿਹੜਾ ਇਨਸਾਨ 2 ਲੱਖ ਵੋਟ ਨਾਲ ਜਿੱਤਿਆ ਹੋਵੇ ਉਹਨੂੰ ਬੋਲਣ ਦਾ ਹੱਕ ਕਿਉਂ ਨਹੀਂ। ਬੰਦੇ ਬੋਲ ਰਹੇ ਨੇ, ਪਾਰਟੀਆਂ ਨਹੀਂ ਬੋਲਦੀਆਂ। ਬੋਲਣ ਦਾ ਫਰਜ਼ ਹੈ ਪਾਰਟੀਆਂ ਦਾ, ਪਾਰਟੀ ਲਾਈਨ ਇਹ ਹੋਣੀ ਚਾਹੀਦੀ ਹੈ, ਪਰ ਉਹ ਕਿਵੇਂ ਬੋਲਣਗੇ, ਉਹਦਾ ਖੁਦ ਇਸ ਦੇ ਦੋਸ਼ੀ ਨੇ, ਉਹਨਾਂ ਦੇ ਵੀ ਹੱਥ ਖੂਨ ਨਾਲ ਰੰਗੇ ਹੋਏ ਐ, ਇਹਦੇ ਬੇਕਸੂਰ ਨੌਜਵਾਨਾਂ ਦੇ, ਉਹ ਨਹੀਂ ਬੋਲ ਸਕਦੇ। ਸੋ ਇਹਦਾ ਹੁਣ ਪੰਜਾਬ ਨੇ ਤੈਅ ਕਰਨਾ, ਫੈਸਲਾ ਕਰਨਾ ਕਿ ਅਸੀਂ ਕਿਹਨੂੰ ਚੁਣਨਾ, ਕਿਹਨੂੰ ਨਹੀਂ ਚੁਣਨਾ। ਭਾਈ ਨਸੀਹਤ ਕੀ ਆ ਫਿਰ ਪੰਜਾਬੀਆਂ ਨੂੰ? ਇਹ ਜਾਗੋ ਕੱਢੀ ਜਾਂਦੇ ਆ ਕਿ 1000 ਰੁਪਇਆ ਮਿਲ ਰਿਹਾ, ਇਹ ਕੋਈ ਬਿਜਲੀ ਮੁਫਤ ਹੋ ਜਾਂਦੀ ਹੈ, ਢੋਲ ਵਜਾਈ ਜਾਂਦੇ, ਸਾਡਾ ਮਹੀਨੇ ਦਾ 7 ਤੋਂ 8000 ਰੁਪਇਆ। ਮੈਂ ਉੱਥੇ ਵੀ ਬੋਲਿਆ, ਮੈਂ ਉੱਥੇ ਪਹਿਲਾਂ ਹੀ ਬੋਲਿਆ, ਮੈਂ ਫਿਰ ਦੱਸ ਦਿੰਦਾ, 1000 ਰੁਪਇਆ ਜਿਹੜਾ ਲੋੜਵੰਦ ਗਰੀਬ ਆ ਉਹਦੇ ਲਈ ਬਹੁਤ ਵੱਡੀ ਰਕਮ ਆ। ਬਿਲਕੁਲ, ਉਹ ਕੀੜੀ ਲਈ ਠੂਠਾ ਦਰਿਆ ਹੁੰਦਾ, ਪਰ 1000 ਰੁਪਇਆ ਜਿਹੜਾ 20 ਕਿੱਲਿਆਂ ਦਾ ਮਾਲਕ ਹੈ, 30 ਕਿੱਲਿਆਂ ਦਾ ਮਾਲਕ ਆ, ਜਿਹਦਾ ਇੱਕ ਵੱਡੀ ਦੁਕਾਨ ਹੈ, ਜਿਹਦਾ ਇੱਕ ਵੱਡਾ ਕਾਰੋਬਾਰ ਹੈ, ਜਿਹੜਾ ਕੋਈ ਮੁਲਾਜ਼ਮ ਹੈ, ਉਹਨੂੰ ਕੀ ਲੋੜ ਆ? ਕੀ ਇਹ ਵੰਡ ਕਰਨਗੇ? ਬਿਲਕੁਲ ਇਹ ਗੱਲ ਜਾਇਜ਼ ਆ। ਹਾਂ, ਲੈਂਦਾ ਹੀ ਸਰਮਾਏਦਾਰ ਹੈ ਇੱਥੇ, ਉਹ ਲਾਹਾ ਹੀ ਆਪਣੇ ਬੰਦੇ ਲਾਹਾ ਤਗੜਾ, ਉਹ ਮਾੜਾ ਮਾਤਰ ਰਹਿ ਜਾਂਦਾ, ਲੈ ਹੀ ਹੋ ਜਾਂਦਾ। ਅੱਜ ਬਿਜਲੀ ਦੀ ਸਬਸਿਡੀ ਆ, ਗੱਲ ਕਹਿ ਰਹੀ ਹੈ ਮੈਂ ਭਰਨੇ ਫਾਰਮ, ਨਾਲੇ 1000 ਰੁਪਏ ਦਾ ਤਾਂ ਹਰ ਇੱਕ ਬੰਦਾ, ਹਰ ਬੀਬੀ ਸੋਚੀ ਜਾਂਦੀ ਹੈ ਜਿਹੜੇ ਘਰ ਦੇ ਵਿੱਚ ਮੁਲਾਜ਼ਮ ਆ ਜਾਂ ਕੋਈ ਪੈਨਸ਼ਨਰ ਆ, ਕਿਸੇ ਦਾ ਕੋਈ ਫੰਡ ਨਹੀਂ ਮਿਲਿਆ, ਕਿਸੇ ਦਾ ਕੋਈ ਕੁਝ ਨਹੀਂ ਮਿਲਿਆ, ਉਹਨਾਂ ਦਾ ਕੋਈ ਮਤਲਬ ਨਹੀਂ। ਜਿਹੜੇ ਬੰਦੇ ਕੋਲ 100 ਕਿੱਲਾ ਜ਼ਮੀਨ ਆ, 10 ਮੋਟਰਾਂ ਨੇ, 50 ਕਿੱਲੇ ਜ਼ਮੀਨ ਆ, 4 ਮੋਟਰਾਂ ਨੇ, ਉਹਨੂੰ ਸਬਸਿਡੀ ਦੀ ਲੋੜ ਹੈ? ਠੀਕ ਆ, ਕੋਈ ਮਾਤੜਾ 4 ਕਿੱਲੇ 3 ਕਿੱਲੇ 2.5 ਕਿੱਲੇ ਜ਼ਮੀਨ ਹੈ, 1 ਮੋਟਰ ਆ, ਉਹਨੂੰ ਦੇ ਦਿੰਦੇ। ਕਿਹਨੂੰ ਕਿਹਾ ਸੀਗਾ ਵੀ ਸਾਨੂੰ ਬਿਜਲੀ ਦੇ ਮੋਟਰਾਂ ਦੇ ਬਿੱਲ ਮਾਫ ਕਰ ਦਿਓ? ਕਿਹਨੇ ਕਿਹਾ ਸੀ? ਮੰਗਿਆ ਹੀ ਨਹੀਂ ਕੁਛ। ਨਹੀਂ, ਲੋਕ ਤਾਂ ਆਪਣੇ ਮੂੰਹ ਕਹਿੰਦੇ ਸਸਤਾ ਕਰ ਦਿਓ, ਫ੍ਰੀ ਚਾਹੀਦਾ ਹੀ ਨਹੀਂ। ਮੈਂ ਕਹਿੰਦਾ ਜਿਹੜੀ ਇਹਨਾਂ ਨੇ ਬਿਜਲੀ 300 ਯੂਨਿਟ ਮਾਫ ਕਰਤੀ, ਉਹ ਵੀ ਗਰੀਬਾਂ ਦੀ ਕਰ ਦਿੰਦੇ, ਦੂਜਿਆਂ ਦੀ ਯੂਨਿਟ ਘਟਾ ਦਿੰਦੇ, ਭਾਈ 8 ਰੁਪਏ ਯੂਨਿਟ 4 ਕਰ ਦਿਓ। ਸਫਰ ਹੈ, ਜੇ 50 ਰੁਪਏ ਟਿਕਟ ਲਾ ਦੇ 25 ਕਰ ਦਿਓ, 25 ਲਾ ਦੇ 12 ਕਰ ਦਿਓ। ਬੱਸਾਂ ਦਾ ਟਾਇਰਾਂ ਹੁਣ ਖੜੀਆਂ ਨੇ ਖਤਮ ਹੈ, ਤੁਸੀਂ ਸਾਰਾ ਕੁਝ ਹੀ ਖਤਮ ਕਰਤਾ, ਬਿਜਲੀ ਬੋਰਡ ਖਤਮ ਕਰਤਾ, ਪੰਜਾਬ ਰੋਡਵੇਜ਼ ਜਿਹੜਾ ਡਿਪੂ ਖਤਮ ਕਰਤਾ, ਸਾਰਾ ਕੁਝ ਖਤਮ ਕਰੀ ਜਾਂਦੇ ਹੋ ਤੁਸੀਂ। ਇੱਕ
ਪਰਿਵਾਰ ਦੇ ਵਿੱਚੋਂ ਮੰਨ ਲਓ ਮੈਂ ਜ਼ਿੰਮੇਵਾਰ ਬੰਦਾ, ਮੈਂ ਕਬੀਲਦਾਰ ਬੰਦਾ ਹਾਂ, ਮੈਂ ਮੁਫਤ ਵੰਡ ਕੇ ਆਦਾ ਪਰਿਵਾਰ ਪਾਲ ਨੂੰ ਚਲਾ ਲੂੰਗਾ। ਹਾਲਾਤ ਪੰਜਾਬ ਦੇ ਹੋਣੇ ਆ। ਪੰਜਾਬ ਨੂੰ ਡਿਫਾਲਟਰ ਸਟੇਟ ਘੋਸ਼ਿਤ ਕੀਤਾ ਜਾਣਾ ਜਿੱਦੇ ਕਰਜ਼ਾ ਟੱਪ ਗਿਆ। ਉਹਦੇ ਸੈਂਟਰ ਨੇ ਕਰਨਾ ਵੀ ਲਿਓ ਸਾਡੇ ਹਵਾਲੇ ਕਰੋ, ਅਸੀਂ ਆਪਣੇ ਤਰੀਕੇ ਚਲਾਵਾਂਗੇ। ਪੰਜਾਬ ਕੋਲ ਨਹੀਂ ਚੱਲਦਾ ਇਹ। ਅਸੀਂ ਤੁਹਾਡੀਆਂ ਤਨਖਾਹਾਂ ਦੇਵਾਂਗੇ, ਅਸੀਂ ਸਭ ਕੁਝ ਚਲਾਵਾਂਗੇ। ਫਿਰ ਕਿੱਧਰ ਜਾਓਗੇ? ਪਰ ਜਾਂ ਤੁਹਾਡੀਆਂ ਜ਼ਮੀਨਾਂ ਨੂੰ ਪੈਣਗੇ ਵੀ ਲੈਂਡ ਪੂਲਿੰਗ ਨੀਤੀਆਂ ਲਿਆਓ, ਜ਼ਮੀਨਾਂ ਖੋਲੋ। ਸੋ ਇਸ ਕਰਕੇ ਅੱਜ ਹੀ ਸਾਨੂੰ ਇਸ ਗੱਲ ਦਾ ਮੈਂ ਕਹਿੰਦਾ ਡਟ ਕੇ ਵਿਰੋਧ ਕਰਨਾ ਚਾਹੀਦਾ। ਜੇ ਮੰਨ ਲਓ ਮੈਂ ਇਸ ਗੱਲ ਦਾ ਵਿਰੋਧ ਕਰਦਾ ਵੀ ਮੈਂ 1000 ਰੁਪਏ ਨਹੀਂ ਲੈਣਾ, ਨਾਲੇ ਕੋਈ ਮੈਂ ਬੜਾ ਵੱਡਾ ਜ਼ਿਮੀਂਦਾਰ ਨਹੀਂ, ਮੇਰੇ ਕੋਲ 9-10 ਕਿੱਲੇ ਪੈਲੀ ਆ, ਮੈਂ ਇਹਦਾ ਵਿਰੋਧ ਕਰਦਾ। ਕੀ ਪੰਜਾਬ ਦੇ ਵਿੱਚੋਂ ਸਾਡੇ ਇਹ ਲੋਕ ਉੱਠ ਕੇ ਵਿਰੋਧ ਕਰਨਗੇ ਵੀ ਨਹੀਂ ਅਸੀਂ 1000 ਨਹੀਂ ਲੈਣਾ, ਤੂੰ ਨਸ਼ੇ ਹੀ ਬੰਦ ਕਰ ਦੇ, ਸਾਡੇ ਜਵਾਕ ਹੀ ਬਚੇ ਰਹਿਣ, ਸਾਡੇ ਪਾਣੀਆਂ ਯਾਰ ਪੈਣੀ ਬੰਦ ਕਰ ਦੇ, ਸਾਡੀ ਉਹ ਨਸਲਾਂ ਬਚੀਆਂ ਰਹਿਣ। ਇਹਨਾਂ ਮੁੱਦਿਆਂ ਦੇ ਉੱਤੇ ਆ ਕੇ ਘੇਰੋ, ਇਸ ਨੂੰ ਲਾਲਚ ਦੇ ਕੇ ਅੰਨਾ ਕਰਕੇ ਅੱਖਾਂ ਬੰਦ ਕਰਕੇ ਵੋਟਾਂ ਲੈ ਜਾਂਦੇ ਆ।